ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਜਿਹੜੀ ਹੈ ਜੀ 19 ਜੁਲਾਈ ਦਿਨ ਹੈਗਾ ਵੀਰਵਾਰ ਦਾ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਅਤੇ ਇਸੇ ਤਰ੍ਹਾਂ ਆਈਫੋਨ ਅਤੇ ਐਂਡਰੋਇਡ ਦੀ ਐਪ ਦੇ ਰਾਹੀਂ ਜੁੜੇ ਹੋਏ ਆ। ਸਾਰੇ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸੁਣ ਰਹੇ ਸਾਡੇ ਜਿੰਨੇ ਵੀ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ ਅਤੇ ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਸਾਡੇ ਨਾਲ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਵੀਰਵਾਰ ਆ ਜੀ। ਅਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਮਰੀਕਾ ਭਰ ਦੀਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਜਿਹੜੀ ਆ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ 408 272 2500। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਨ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵਰਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਸਰੋਤਿਓ ਆਪਾਂ ਖਬਰਾਂ ਲਾਈਏ। ਸਭ ਤੋਂ ਪਹਿਲੀ ਖਬਰ ਜਿਹੜੀ ਜਿਸ ਤਰ੍ਹਾਂ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਅਤੇ ਜਿਹੜੇ ਪ੍ਰੈਜ਼ੀਡੈਂਟ ਪੁਟਿਨ ਹੈਗੇ ਆ ਰਸ਼ੀਆ ਦੇ ਦੋਨੋਂ ਮਿਲੇ ਆ ਹੈਲਸਿੰਕੀ ਫਿਨਲੈਂਡ ਦੇ ਵਿੱਚ, ਉਦੋਂ ਤੋਂ ਕਾਫੀ ਜਿਹੜੀ ਕੰਟਰੋਵਰਸੀ ਚੱਲ ਰਹੀ ਹੈਗੀ ਆ। ਇੱਕ ਜਿਹੜੀ ਨਵੀਂ ਹੁਣ ਗੱਲਬਾਤ ਆਈ ਆ, ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨਾਂ ਨੇ ਕਹਿੰਦੇ ਆਫਰ ਦਿੱਤੀ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਜੇ ਰੋਬਰਟ ਮੁੱਲਰ ਜਿਹੜਾ ਇਨਵੈਸਟੀਗੇਟ ਕਰ ਰਿਹਾ ਇਲੈਕਸ਼ਨ ਮੈਡਲਿੰਗ ਦੀ, ਉਹ 12 ਦੇ 12 ਜਿਹੜੇ ਚਾਰਜ ਕੀਤੇ ਹੈਗੇ ਉਹਨਾਂ ਦੇ ਮਿਲਟਰੀ ਦੇ ਆਫੀਸ਼ੀਅਲਸ, ਉਹਨਾਂ ਦੀ ਇੰਟੈਰੋਗੇਸ਼ਨ ਜਾਂ ਇੰਟਰਵਿਊ ਕਰ ਸਕਦਾ ਹੈਗਾ ਵੀ ਇਨ ਰਿਟਰਨ ਜਿਹੜੀ ਮਾਸਕੋ ਆ ਉਹਨਾਂ ਨੂੰ ਜਿਹੜਾ USA ਦਾ ਅੰਬੈਸਡਰ ਰਹਿ ਚੁੱਕਾ ਹੈਗਾ ਮਾਈਕਲ ਮੈਕਫੋਲ, ਉਹਦੀ ਜਿਹੜੀ ਆ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਤੇ ਸਰੋਤਿਆਂ ਨੂੰ ਯਾਦ ਹੋਊਗਾ ਕਿ ਜਿਹੜਾ ਮਾਈਕਲ ਮੈਕਫੋਲ ਆ ਇਹ ਕ੍ਰੈਮਲਿਨ ਦਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕਰਦਾ ਰਿਹਾ, ਖਾਸ ਕਰਕੇ ਹਿਊਮਨ ਰਾਈਟਸ ਰੈਕਡ ਦੇ ਵਿੱਚ। ਅਤੇ ਇਹਦੇ ਸੰਬੰਧ ਦੇ ਵਿੱਚ ਸਾਰਾ ਹਕਵੀ ਸੈਂਡਰਸ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ, ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹ ਗੱਲਬਾਤ ਹੋਣ ਦੀ ਜਿਹੜੀ ਇੰਟਰਵਿਊ ਹੋਣ ਦੀ ਗੱਲ ਆ ਉਹਨੂੰ ਡਿਕਲਾਈਨ ਕਰ ਦਿੱਤਾ ਹੈਗਾ ਆ। ਅਤੇ ਪਰ ਕਹਿੰਦੀ ਪਈ ਪ੍ਰੈਜ਼ੀਡੈਂਟ ਟਰੰਪ ਸਟਿਲ ਓਪਨ ਆ, ਉਹ ਕਹਿੰਦੀ ਪਈ ਉਹ ਮੈਕਫੁਲ ਜਿਹੜਾ ਹੈਗਾ ਉਹਦੀ ਟੀਮ ਨੂੰ ਉਹ ਮਿਲਣਗੇ ਇਹਦੇ ਬਾਬਤ। ਪਰ ਕਹਿੰਦੇ ਵੀ ਜਦੋਂ ਰਸ਼ੀਆ ਅਤੇ US ਦੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਅਤੇ ਪੁਟਿਨ ਦੀ ਗੱਲ ਹੋਈ ਆ, ਉਹਦੇ ਵਿੱਚ ਇੱਦਾਂ ਦੀ ਕੋਈ ਜਿਹੜੀ ਕਮਿਟਮੈਂਟ ਆ ਉਹ ਨਹੀਂ ਹੋਈ ਹੈਗੀ। ਬਿਲਕੁਲ। ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਜੌਨ ਕੈਰੀ, ਉਹਨਾਂ ਨੇ ਟਵੀਟ ਕਰਕੇ ਆਖਿਆ ਵੀ ਜਿਹੜੀ ਅਜਿਹੀ ਕੋਈ ਗੱਲ ਵੀ ਤੁਹਾਡੇ ਐਕਸ ਡਿਪਲੋਮੈਟ ਨੂੰ ਉਹ ਮੁਲਕ ਜਿਹੜਾ ਆ ਇੰਟੈਰੋਗੇਟ ਜਾਂ ਇੰਟਰਵਿਊ ਵਾਲੀ ਜਿਹੜੀ ਗੱਲ ਕਰੇ, ਉਹਦੇ ਵਿੱਚ ਤਾਂ ਅੱਧਾ ਵੀ ਸਕਿੰਟ ਸੋਚਣ ਦੀ ਲੋੜ ਨਹੀਂ, ਔਰ ਸਿੱਧਾ ਹੀ ਜਿਹੜਾ ਮਨਾ ਕਰਨ ਵਾਲੀ ਗੱਲ ਆ। ਕੰਸਲਟੇਸ਼ਨ ਦੇ ਤਾਂ ਜਿਹੜਾ ਇਸ ਦੇ ਵਿੱਚ ਸਵਾਲ ਨਹੀਂ ਪੈਦਾ ਹੁੰਦਾ। ਅਤੇ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਰਸ਼ੀਆ ਦੇ ਜਿਹੜਾ ਹਿਊਮਨ ਰਾਈਟਸ ਰੈਕਡ ਕਿੰਨਾ ਮਾੜਾ ਆ। ਜਿਹੜੀ ਇੰਟਰਵਿਊ ਦੇ ਵਿੱਚ ਵੀ ਬਹੁਤ ਵਾਰੀ ਜਿਹੜਾ ਕਿਹਾ ਜਾਂਦਾ, ਦੱਸਿਆ ਜਾਂਦਾ ਰਿਪੋਰਟਾਂ ਦੇ ਵਿੱਚ ਵੀ ਕਿੱਦਾਂ ਜਿਹੜਾ ਵੀ ਪੁਤਿਨ ਦੇ ਖਿਲਾਫ ਕੋਈ ਇਲੈਕਸ਼ਨ ਦੇ ਵਿੱਚ ਖੜ੍ਹਦਾ ਆ ਤਾਂ ਉਹ ਜਾਂ ਤਾਂ ਗਾਇਬ ਹੋ ਜਾਂਦਾ ਆ, ਜਾਂ ਅੰਦਰ ਹੋ ਜਾਂਦਾ ਆ, ਅਤੇ ਜਾਂ ਦੁਨੀਆ ਤੋਂ ਹੀ ਜਿਹੜਾ ਉਹ ਰੁਖਸਤ ਹੋ ਜਾਂਦਾ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉੱਥੇ ਆ, ਸਭ ਨੂੰ ਪਤਾ ਹੈ ਵੀ ਉੱਥੇ ਕਿਸ ਤਰੀਕੇ ਨਾਲ ਪ੍ਰੋਟੈਸਟ ਜਿਹੜੇ ਆ ਉਹ ਨਹੀਂ ਕਰਨ ਦਿੱਤੇ ਜਾਂਦੇ, ਕਿੱਦਾਂ ਲੋਕਾਂ ਨੂੰ ਉੱਥੇ ਦਬਾ ਕੇ ਜਿਹੜਾ ਆ ਉਹ ਰੱਖਿਆ ਜਾਂਦਾ ਆ। ਪਰ ਇਸ ਦੇ ਬਾਵਜੂਦ ਜਿਹੜੇ ਸਾਡੇ ਮੁਲਕ ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੇ ਉਹ ਇਸ ਚੀਜ਼ ਦੇ ਪ੍ਰਤੀ ਫਿਰ ਵੀ ਸੋਚ ਰਹੇ ਆ ਵੀ ਉਹ ਪੁਤਿਨ ਦੀ ਜਿਹੜੀ ਕਿਤੇ ਨਾ ਕਿਤੇ ਗੱਲ ਇਸ ਚੀਜ਼ ਦੀ ਜਿਹੜੀ ਉਹ ਮੰਨ ਸਕਦੇ ਆ, ਤਾਂ ਇਹ ਇੱਕ ਡੇਂਜਰਸ ਖਤਰਨਾਕ ਜਿਹੜੀ ਗੱਲ ਆ ਉਹ ਹੋ ਸਕਦੀ ਆ। ਬਹੁਤ ਜ਼ਿਆਦਾ ਪ੍ਰੈਸ਼ਰ ਉਹਨਾਂ ਉੱਤੇ ਪੈ ਰਿਹਾ ਆ। ਅਤੇ ਨਾਲ ਦੇ ਨਾਲ ਜਿਹੜਾ ਉਹ ਹੁਣ ਕਦੀ ਇੰਟੈਲੀਜੈਂਸ ਵਾਲੀ ਜਿਹੜੀ ਗੱਲ ਆ ਉਹਨਾਂ ਦੇ ਨਾਲ ਖੜ੍ਹ ਜਾਂਦੇ ਆ ਕੇ, ਉਹ ਕਹਿ ਦਿੰਦੇ ਆ ਵੀ ਹਾਂ ਰਸ਼ੀਆ ਨੇ ਜਿਹੜੀ ਇੰਟਰਫੇਅਰੈਂਸ ਜਿਹੜੀ ਕੀਤੀ ਆ, ਕਦੀ ਕਹਿੰਦੇ ਵੀ ਨਹੀਂ ਉਹਨਾਂ ਨੇ ਜਿਹੜੀ ਉਹ ਨਹੀਂ ਕੀਤੀ। ਪਰ ਅਜੇ ਵੀ ਇਹ ਮੰਨਣ ਨੂੰ ਬਿਲਕੁਲ ਵੀ ਜਿਹੜੇ ਉਹ ਰੈਡੀ ਨਹੀਂ ਹੈਗੇ ਵੀ ਜਿਹੜੇ ਵਲਾਦੀਮੀਰ ਪੁਤਿਨ ਆ ਉਹ ਇਸ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀਗਾ ਜਿਹੜੀ ਇੰਟਰਫੇਅਰੈਂਸ
ਕਰਨ ਦੀ ਜਿਹੜੀ ਉੱਧਰੋਂ ਰਸ਼ੀਆ ਦੇ ਵੱਲੋਂ ਜਿਹੜੀ ਆ ਕੋਸ਼ਿਸ਼ ਕੀਤੀ ਗਈ, ਜਿਹੜੀ ਇੰਟਰਫੇਰੈਂਸ ਹੋਈ ਆ, ਜਿਸ ਦੇ ਬਾਰੇ ਜਿਹੜੇ ਪੌਲ ਰਾਇਨ ਹਾਊਸ ਸਪੀਕਰ, ਮਿਚ ਮੈਕੋਨਲ ਜਿਹੜੇ ਆ ਸੈਨੇਟ ਦੇ ਮੈਜੋਰਟੀ ਲੀਡਰ ਆ, ਇਹਨਾਂ ਦੋਨਾਂ ਨੇ ਜਿਹੜੀ ਇਸ ਦੀ ਪੁਸ਼ਟੀ ਵੀ ਜਿਹੜੀ ਉਹ ਕਰ ਦਿੱਤੀ ਆ। ਇਹ ਵੀ ਕੱਲ੍ਹ ਇੱਕ ਖਬਰ ਜਿਹੜੀ ਬਾਹਰ ਆਈ ਸੀ ਵੀ ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਅਤੇ ਅਜੇ ਜਿਹੜੇ ਸਹੁੰ ਚੱਕਣੀ ਸੀ, ਉਹਨਾਂ ਨੂੰ 2 ਮਹੀਨੇ ਪਹਿਲਾਂ ਇਹ ਜਿਹੜੀ ਖਾਸ ਇੰਟੈਲੀਜੈਂਸ ਅਫਸਰਸ ਨੇ ਜਿਹੜੀਆਂ ਰਿਪੋਰਟਾਂ ਆ ਉਹ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤੀਆਂ ਸੀਗੀਆਂ, ਦਿਖਾ ਦਿੱਤੀਆਂ ਸੀ, ਜਿਸ ਦੇ ਵਿੱਚ ਇਹ ਸੀਗਾ ਵੀ ਵਲਾਦੀਮਿਰ ਪੁਤਿਨ ਨੇ ਡਾਇਰੈਕਟਲੀ ਜਿਹੜਾ ਆ ਉਹ ਆਖਿਆ ਸੀਗਾ ਵੀ ਅਮਰੀਕਾ ਦੀ ਜਿਹੜੀ ਆ ਇੰਟਰਫੇਰੈਂਸ ਇਲੈਕਸ਼ਨ ਦੇ ਵਿੱਚ ਜਿਹੜੀ ਇੰਟਰਫੇਰੈਂਸ ਆ ਉਹ ਕੀਤੀ ਜਾਵੇ। ਸੋ ਉਸ ਦੇ ਬਾਵਜੂਦ, ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ, ਇੰਨੇ ਸਬੂਤ ਹੋਣ ਦੇ ਬਾਵਜੂਦ ਇਹ ਨਹੀਂ ਸਮਝ ਆ ਰਹੀ ਵੀ ਰਾਸ਼ਟਰਪਤੀ ਟਰੰਪ ਅਜੇ ਵੀ ਪੁਤਿਨ ਤੋਂ ਇੰਨਾ ਜ਼ਿਆਦਾ ਕਿਉਂ, ਉਹਨਾਂ ਦੇ ਕ੍ਰਿਟਿਸਿਜ਼ਮ ਕਰਨ ਤੋਂ ਇੰਨਾ ਜ਼ਿਆਦਾ ਕਿਉਂ ਡਰ ਰਹੇ ਆ। ਕਿਹੜੀ ਉਹਨਾਂ ਦੇ ਕੋਲੋਂ ਕਿਹੜੀ ਕਹਿ ਲਓ ਨਾ, ਕਹਿੰਦੇ ਹੁੰਦੇ ਕਿਸੇ ਦੀ ਜਾਨ ਤੋਤੇ 'ਚ, ਪਤਾ ਨਹੀਂ ਕਿਹੜੇ ਤੋਤਾ ਉਹਨਾਂ ਦੇ ਹੱਥ ਵਿੱਚ ਆ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹਨਾਂ ਤੋਂ ਇੰਨਾ ਡਰ ਲੱਗ ਰਿਹਾ ਹੈ ਜੀ। ਤੇ ਜਿਹੜੇ ਮੈਕਫੁਲ ਆ, ਕਹਿੰਦੇ ਇਹਨਾਂ ਨੇ US ਦੇ ਐਂਬੈਸਡਰ ਰਹੇ ਆ ਇਹ ਰਸ਼ੀਆ ਦੇ ਵਿੱਚ 2012 ਤੋਂ ਲੈ ਕੇ 2014 ਤੱਕ, ਤੇ ਉਹ ਜਿਹੜਾ ਟਾਈਮ ਆ ਕਹਿੰਦੇ ਵੀ ਕਾਫੀ ਜਿਹੜਾ ਮਾੜਾ ਟਾਈਮ ਸੀਗੀ ਉਸ ਟਾਈਮ ਦੇ ਵਿੱਚ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇੱਕ ਮੈਗਨਿਟਸਕੀ ਐਕਟ ਜਿਹੜਾ ਲਾਅ ਆ ਉਹ 2012 'ਚ ਪਾਸ ਕੀਤਾ ਸੀ, ਜਿਹਦੇ ਮੁਤਾਬਕ ਜਿਹੜੀ ਰਸ਼ੀਆ ਤੋਂ ਜਿਹੜੇ ਬੱਚੇ ਅਡੋਪਟ ਕਰਨ ਦੀ ਗੱਲਬਾਤ ਸੀਗੀ। ਬਹੁਤ ਸਾਰੇ ਜਿਹੜੇ ਅਮਰੀਕਨ ਆ ਉਹ ਰਸ਼ੀਅਨ ਔਰਫਨੇਜ ਜਿਹੜੇ ਹੈਗੇ ਉੱਥੋਂ ਬੱਚੇ ਜਿਹੜੇ ਹੈਗੇ ਅਡੋਪਟ ਕਰਕੇ ਲਿਆਂਦੇ ਸੀ, ਉਹਨਾਂ ਦੇ ਉੱਤੇ ਜਿਹੜੀ ਸੀ ਕਾਫੀ ਜਿਹੜੀ ਆਪਣਾ ਸਟ੍ਰਿਕਟ ਰੈਗੂਲੇਸ਼ਨ ਲਾਏ ਸੀਗੇ, ਜਿਸ ਤੋਂ ਬਾਅਦ ਰਸ਼ੀਆ ਵਾਲੇ ਜਿਹੜੇ ਆ ਉਹ ਕਾਫੀ ਅਪਸੈਟ ਹੋਏ ਸੀ। ਇਹਦੇ ਸੰਬੰਧ ਦੇ ਵਿੱਚ ਮੈਕਫੋਲ ਜਿਹੜੇ ਆ ਉਹ ਕਹਿੰਦੇ ਆ ਵੀ ਪੁਤਿਨ ਜਿਹੜਾ ਆ ਉਹ ਬਹੁਤ ਚਿਰਾਂ ਤੋਂ ਸੋਚਦਾ ਵੀ ਮੈਂ ਉਹਦਾ ਦੁਸ਼ਮਣ ਹੈਗਾ, ਅਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਕਹਿੰਦਾ ਹੁਣ ਟਰਾਈ ਕਰਨਾ ਚਾਹੁੰਦੇ ਆ ਵੀ ਮੈਨੂੰ ਅਰੈਸਟ ਕੀਤਾ ਜਾਵੇ। ਅਤੇ ਸਰੋਤਿਆਂ ਨੂੰ ਦੱਸੀ ਜਾਈਏ, ਜਿਹੜੇ US ਦੇ ਡਿਪਲੋਮੈਟ ਮੈਕਫੂਲ ਆ ਜਦੋਂ ਰਸ਼ੀਆ ਵਿੱਚ ਸੀ, ਪਰ ਅੱਜ ਕੱਲ੍ਹ ਉਹ ਜਿਹੜੀ ਆ ਹੂਵਰ ਫੈਲੋ ਹੈਗੇ ਆ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ, ਅਤੇ ਡਾਇਰੈਕਟਰ ਹੈਗੇ ਆ ਫਰੀਮੈਨ ਸਪੋਗਲੀ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼। ਅਤੇ ਉਹਨਾਂ ਨੇ ਇਹ ਕਿਹਾ ਵੀ ਈਵਨ ਕਹਿੰਦੇ ਸਟਾਲਨ ਏਰੇ ਦੇ ਵਿੱਚ ਵੀ ਜਿਹੜੀ ਉੱਥੇ ਦੀ ਗਵਰਨਮੈਂਟ ਸੀ ਸੋਵੀਅਤ ਦੀ, ਉਹਨਾਂ ਨੇ ਇੱਦਾਂ ਦੀ ਟਰਾਈ ਨਹੀਂ ਕੀਤੀ ਸੀ ਵੀ ਕਿਸੇ US ਗਵਰਨਮੈਂਟ ਦੇ ਜਿਹੜਾ ਆਫੀਸ਼ੀਅਲ ਆ ਉਹਨੂੰ ਅਰੈਸਟ ਕੀਤਾ ਜਾਵੇ ਜਾਂ ਉਹਦੇ 'ਤੇ ਇੱਦਾਂ ਦੇ ਚਾਰਜ ਲਾਏ ਜਾਣ। ਜੀ ਬਿਲਕੁਲ ਬਿਲਕੁਲ, ਇਹ ਜਿਹੜੇ ਜਿੱਦਾਂ ਦੱਸ ਹੀ ਰਹੇ ਹਾਂ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਇਸ 'ਤੇ ਉਲਟੀ ਬੋਲ ਰਹੇ ਆ, ਕਹਿੰਦੇ ਵੀ ਇਨ ਮਿਲੀਅਨ ਈਅਰਸ ਇਹ ਚੀਜ਼ ਅਲਾਓ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਜਿਹੜੇ ਕਾਫੀ ਵੱਡੇ ਜਿਹੜੇ ਕ੍ਰਿਟਿਕ ਆ ਜਿਹੜੇ ਇਹਨਾਂ ਦੇ ਮੈਕਫੌਲ ਜਿੱਦਾਂ ਦੱਸ ਰਹੇ ਆ, ਅਤੇ ਜਿਹੜਾ ਪੁਤਿਨ ਉਹ ਚਾਹੁੰਦਾ ਆ ਵੀ ਇਹਨਾਂ ਦੇ ਜਿਹੜੇ ਕ੍ਰਿਟਿਕ ਆ ਉਹਨਾਂ ਦੀ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਜ਼ਬਾਨ ਆ ਉਹ ਬੰਦ ਕੀਤੀ ਜਾਵੇ, ਆਵਾਜ਼ ਜਿਹੜੀ ਉਸ ਦੀ ਦਬਾਈ ਜਾਵੇ। ਅਤੇ ਇੱਦਾਂ ਲੱਗ ਰਿਹਾ ਪਤਾ ਨਹੀਂ ਰਾਸ਼ਟਰਪਤੀ ਟਰੰਪ ਵੀ ਜਿਹੜਾ ਸ਼ਾਇਦ ਇੱਦਾਂ ਦਾ ਹੀ ਜਿਹੜਾ ਕਿਤੇ ਨਾ ਕਿਤੇ ਚਾਹ ਰਹੇ ਨੇ, ਪਰ ਜੇ ਐਡਵਾਈਜ਼ਰ ਉਹਨਾਂ ਦੇ ਚੰਗੇ ਹੋਣ ਤਾਂ ਇਹ ਚੀਜ਼ ਨੂੰ ਜਿਹੜਾ ਰੋਕਣ, ਕਿਉਂਕਿ ਉਹਨਾਂ ਤੋਂ ਇਲਾਵਾ 11 ਹੋਰ ਅਮਰੀਕੀਆਂ ਦੀ ਉਹਨਾਂ ਨੇ ਕੁਐਸ਼ਨਿੰਗ ਦੇ ਲਈ ਗੱਲ ਆਖੀ ਆ। ਸੋ ਵਲਾਦੀਮਿਰ ਪੁਤਿਨ ਉਹੀ ਦੇਖੋ ਪੱਤਾ ਜਿਹੜਾ ਕਹਿੰਦੇ ਆ ਵੀ ਉਹ ਖੇਡਦਾ ਆ, ਉਹ ਬੜਾ ਸ਼ਰੂਡ ਪੋਲੀਟੀਸ਼ੀਅਨ ਜਿਹੜਾ ਉਹ ਹੈਗਾ ਆ। ਉਹਨੇ 12 ਆਪਣੇ ਇੰਟੈਲੀਜੈਂਸ ਆਫਿਸਰਸ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਮਰੀਕਾ ਵਾਲੇ ਜਿਹੜੇ ਕੁਐਸ਼ਨਿੰਗ ਕਰਨ, ਕਹਿੰਦੇ ਇੰਟੈਰੋਗੇਸ਼ਨ ਅਸੀਂ ਕਰਾਂਗੇ ਉਹਨਾਂ ਦੀ, ਅਤੇ ਤੁਸੀਂ ਲਾਗੇ ਜਿਹੜਾ ਆ ਉਹ ਖੜ੍ਹ ਲਿਓ, ਦੇਖ ਲਿਓ ਬਾਹਰੋਂ ਸ਼ੀਸ਼ੇ ਦੇ ਵੀ ਕੀ ਜਿਹੜੇ ਸਵਾਲ ਆ ਉਹਨਾਂ ਨੂੰ ਪੁੱਛੇ ਜਾ ਰਹੇ ਆ। ਅਤੇ ਜਦ ਕਿ ਅਮਰੀਕਾ ਵਾਲੇ ਨੂੰ ਉੱਥੇ ਜਿਹੜਾ ਘੱਲ ਕੇ ਉਹਨਾਂ ਦੀ ਜਿਹੜੀ ਕੁਐਸ਼ਨਿੰਗ ਆ ਉਹ ਕੀਤੀ ਜਾਵੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੋ ਰਿਹਾ ਆ। ਆਈ ਗੈਸ ਉਮੀਦ ਤਾਂ ਇਹੀ ਆ ਵੀ ਇਹ ਚੀਜ਼ ਅਲਾਓ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ, ਪਰ ਯੂ ਨੈਵਰ ਨੋ ਵੀ ਟਰੰਪ ਹੋਣੀ ਆ ਉਹ ਕੀ ਸੋਚ ਰਹੇ ਹੋ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਖਾਸ ਕਰਕੇ ਜਿਹੜੇ ਡੈਮੋਕ੍ਰੇਟਿਕ ਕਾਂਗਰਸਮੈਨ ਹੈਗੇ ਆ ਉਹ ਕਾਫੀ ਅਪਸੈਟ ਨਜ਼ਰ ਆ ਰਹੇ ਆ ਵੀ ਤੁਸੀਂ ਕਿਸ ਤਰ੍ਹਾਂ ਜਿਹੜਾ ਸਾਡਾ ਡਿਪਲੋਮੈਟ ਆ ਉਹਨੂੰ ਜਿਹੜੀ ਆ ਰਸ਼ੀਆ ਦੇ ਕੋਲ ਇੰਟੈਰੋਗੇਟ ਕਰਨ ਦੀ ਈਵਨ ਗੱਲ ਵੀ ਕਿੱਦਾਂ ਸੋਚ ਰਹੇ ਹੈਗੇ ਆ। ਉਹ ਅਮਰੀਕਾ ਦਾ ਡਿਪਲੋਮੈਟ ਰਿਹਾ, ਉਹ ਇਕੱਲਾ ਡੈਮੋਕ੍ਰੇਟ ਪਾਰਟੀ ਦਾ ਨਹੀਂ, ਉਹ ਅਮਰੀਕਾ ਦਾ ਡਿਪਲੋਮੈਟ ਆ। ਜੇ ਅੱਜ ਇਹ ਚੀਜ਼ ਹੋ ਜਾਂਦੀ ਆ ਤਾਂ ਕੱਲ੍ਹ ਨੂੰ ਬਾਅਦ 'ਚ ਫਿਰ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਜੇ ਰਿਪਬਲਿਕਨ ਵਾਲੇ ਨੂੰ ਕਿਸੇ ਨੂੰ ਕਰਤਾ, ਫਿਰ ਉੱਥੇ ਹੋਰ ਰੌਲਾ। ਆਈ ਥਿੰਕ ਇਹ ਇੱਕ ਲਾਈਨ ਜਿਹੜੀ ਉਹ ਖਿੱਚੀ ਜਾਣੀ ਚਾਹੀਦੀ ਆ ਵੀ ਇਸ ਤਰੀਕੇ ਦੇ ਨਾਲ ਵੀ ਜਿਹੜੇ ਖਾਸ ਕਰਕੇ ਰਸ਼ੀਆ ਵਰਗੇ ਜਿਹੜੇ ਮੁਲਕ ਦੇ ਨਾਲ, ਜਿੱਥੋਂ ਸਭ ਨੂੰ ਪਤਾ ਆ ਵੀ ਇਸ ਟਾਈਮ ਕਿੰਨਾ ਖਤਰਾ ਜਿਹੜਾ ਖਾਸ ਕਰਕੇ ਇੰਟਰਫੇਰੈਂਸ ਦਾ ਬਣਿਆ ਹੋਇਆ ਹੈ। ਜੀ
ਤੇ ਅਗਲੀ ਖਬਰ ਵੱਲ ਜਾਈਏ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜੀ ਇੱਕ ਰਸ਼ੀਆ ਦੀ ਜਿਹੜੀ ਨੈਸ਼ਨਲ ਹੈਗੀ ਮਰੀਆ ਬੁਟੀਨਾ, ਉਹਨੂੰ ਕਦੇ ਕਦੇ ਕਹਿੰਦੇ ਮਰੀਆ ਹੀ ਕਿਹਾ ਜਾਂਦਾ ਹੈਗਾ ਆ, ਉਹ ਸਪਾਈ ਕਰਨ ਦੇ ਵਿੱਚ ਕਿਸ ਤਰ੍ਹਾਂ ਇਨਵੋਲਵ ਸੀਗੀ, ਇਨਫਿਲਟਰੇਟ ਕਰਨਾ ਚਾਹੁੰਦੀ ਸੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਨੂੰ, ਅਤੇ ਉਹਦਾ ਜਿਹੜਾ ਹੁਣ ਫੈਲਨੀ ਚਾਰਜ ਲਾਏ ਗਏ ਹੈਗੇ ਆ, ਉਹਨੂੰ ਟਰਾਇਲ ਦੇ ਉੱਤੇ ਲਿਆਂਦਾ ਗਿਆ ਹੈਗਾ ਆ। ਕਹਿੰਦੇ ਵੀ ਉਹ ਕਈ ਤਰ੍ਹਾਂ ਦੇ ਜਿੱਦਾਂ ਲੋਕਾਂ ਨੂੰ ਪ੍ਰਭਾਵਿਤ ਕਰਕੇ ਜਿਹੜੀ ਆ US ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦੀ ਸੀ। ਜੀ ਬਿਲਕੁਲ, ਕਾਫੀ ਜਿਹੜਾ ਆ ਇੱਕ ਖਤਰਨਾਕ ਚੀਜ਼ ਜਿਹੜੀ ਉਹ ਪਤਾ ਲੱਗੀ ਆ। ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀ ਵੀ ਵਲਾਦੀਮੀਰ ਪੁਤਿਨ ਦਾ ਬਹੁਤ ਨਜ਼ਦੀਕੀ ਕਰੀਬੀ ਇੱਕ ਵੱਡਾ ਬਿਜ਼ਨਸਮੈਨ ਜਿਹੜਾ ਉੱਥੋਂ ਦਾ ਆ, ਉਹਨੂੰ ਇਹ ਡਾਇਰੈਕਟ ਰਿਪੋਰਟ ਜਿਹੜੀ ਆ ਉਹ ਕਰ ਰਹੀ ਹੁੰਦੀ ਸੀ। ਕਹਿੰਦੇ ਵੀ ਆਪਣੇ ਸਰੀਰ ਨੂੰ ਵੀ ਇੱਕ ਹਿਸਾਬ ਦੇ ਨਾਲ ਉਹ ਵੇਚ ਰਹੀ ਸੀ ਵੀ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘੁਸਪੈਠ ਜਿਹੜੀ ਆ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਸਕੇ। ਉਮਰ ਉਸਦੀ ਜਿਹੜੀ 29 ਸਾਲ ਜਿਹੜੀ ਉਹ ਦੱਸੀ ਜਾਂਦੀ ਆ, ਅਤੇ ਬਹੁਤ ਵਾਰੀ ਜਿਹੜੇ ਆ ਉਹ NRA ਦੇ ਜਿਹੜੇ ਫੰਕਸ਼ਨਸ ਆ ਉਹਨਾਂ ਉੱਤੇ ਜਿਹੜੀ ਆ ਉਹ ਦੇਖੀ ਗਈ ਆ। ਸੋ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ ਉਹ ਸੀਗੀ, ਪਰ ਉਸਨੂੰ ਰਾਈਟ ਨਾਓ ਜਿਹੜਾ ਆ ਉਹ ਇੱਕ ਰਸ਼ੀਅਨ ਏਜੰਟ ਕਹਿ ਕੇ ਜਿਹੜਾ ਉਸਨੂੰ ਜ਼ਰੂਰ ਦਬੋਚਿਆ ਗਿਆ ਆ, ਅਤੇ ਉਸ ਦੀ ਜਿਹੜੇ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਟਰਾਇਲ ਜਿਹੜਾ ਜਲਦ ਹੀ ਜਿਹੜਾ ਉਸਦਾ ਸ਼ੁਰੂ ਹੋ ਜਾਊਗਾ। ਸੋ ਗ੍ਰੈਂਡ ਜੂਰੀ ਦੇਖਦੇ ਹਾਂ ਵੀ ਉਸਨੂੰ ਕਿੱਦਾਂ ਦੀ ਜਿਹੜੀ ਆ ਟਰਾਇਲ ਤੋਂ ਬਾਅਦ ਦੇ ਵਿੱਚ ਦੋਸ਼ੀ ਸਾਬਤ ਕਰਦੀ ਆ, ਅਤੇ ਜੇ ਹੁੰਦੀ ਆ ਤਾਂ ਕਿੱਦਾਂ ਦੀ ਸਜ਼ਾ ਜਿਹੜੀ ਉਸਨੂੰ ਸੁਣਾਈ ਜਾਊਗੀ। ਜੀ ਬਿਲਕੁਲ। ਸੋ ਇਸ ਕੇਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਇਲੈਕਸ਼ਨ ਦੇ ਵਿੱਚ ਜਿਹੜੀ ਰਸ਼ੀਆ ਦੀ ਮੈਡਲਿੰਗ ਹੋਈ ਆ ਉਹਦੇ ਨਾਂ ਨਾਲ ਜੋੜਿਆ ਜਾ ਰਿਹਾ ਹੈਗਾ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੌਮਕਾਸਟ ਆ, ਕਹਿੰਦੇ ਵੀ ਉਹਨਾਂ ਨੇ ਹੁਣ ਡਰੋਪ ਕਰ ਦਿੱਤੀ ਆ ਆਪਣੀ ਬਿਡ 21st ਸੈਂਚੁਰੀ ਫੌਕਸ ਨੂੰ ਖਰੀਦਣ ਦੀ। ਬਿਲਕੁਲ। ਸੋ ਇਹਦਾ ਮਤਲਬ ਇਹ ਜਿਹੜਾ ਹੋ ਗਿਆ ਵੀ ਜਿਹੜੇ ਡਿਜ਼ਨੀ ਵਾਲੇ ਆ ਉਹ ਆਪਣੀ ਬਿਡ ਦੇ ਵਿੱਚ ਜੇਤੂ ਰਹੇ ਆ ਜੀ, ਅਤੇ ਡਿਜ਼ਨੀ ਹੁਣ ਇੰਨੀ ਕੁ ਵੱਡਾ ਜਿਹੜੀ ਕੰਪਨੀ ਬਣ ਚੁੱਕੀ ਆ ਜਿਸ ਨੇ ਛੱਡੀ ਕੋਈ ਕੰਪਨੀ ਨਹੀਂ ਹੋਰ। ਆਲਮੋਸਟ ਸਾਰੀਆਂ ਹੀ ਜਿਹੜੀਆਂ ਵੱਡੀਆਂ ਕੰਪਨੀਆਂ ਜਿਹੜੀ ਇਰਦ ਗਿਰਦ ਸੀਗੀਆਂ ਉਹਨਾਂ ਨੇ ਹੁਣ ਖਰੀਦ ਲਈਆਂ ਆ। ਅਤੇ ਕੌਮਕਾਸਟ ਵਾਲੇ ਹੁਣ ਇਹ ਕਹਿ ਰਹੇ ਹਰਜੋਤ ਸਿੰਘ ਜੀ ਵੀ ਜਿਹੜਾ ਸਕਾਈ ਚੈਨਲ ਹੈਗਾ ਆ UK ਦੇ ਵਿੱਚ ਉਸ ਨੂੰ ਜਿਹੜਾ ਆ ਉਹ ਹੁਣ ਕਰਨਗੇ, ਉਸ ਦੇ ਪਿੱਛੇ ਜਿਹੜੇ ਉਹ ਜਾਣਗੇ ਵੀ ਜਿਹੜਾ ਉਸ ਨੂੰ ਖਰੀਦਿਆ ਜਾ ਸਕੇ। ਕਿਤੇ ਜਿਹੜਾ ਹੁਣ 21st ਸੈਂਚੁਰੀ ਫੌਕਸ ਟਰਾਈ ਕਰ ਰਹੀ ਸੀ ਉਸ ਨੂੰ ਖਰੀਦਣ ਦੀ, ਅਤੇ ਸਕਾਈ ਨੂੰ ਵੀ, ਅਤੇ ਡਿਜ਼ਨੀ ਨੇ 21st ਸੈਂਚੁਰੀ ਫੌਕਸ ਜਿਹੜਾ ਆ ਉਹ ਖਰੀਦ ਲਿਆ। $65 ਬਿਲੀਅਨ ਦੀ ਹਰਜੋਤ ਸਿੰਘ ਜੀ ਬਿਡ ਜਿਹੜੀ ਆ ਕੌਮਕਾਸਟ ਨੇ ਦਿੱਤੀ ਸੀ। ਫੌਕਸ ਦੇ ਜਿੰਨੇ ਵੀ ਮੂਵੀ ਸਟੂਡੀਓ ਵਗੈਰਾ ਅਤੇ ਹੋਰ ਫਰੈਂਚਾਈਜ਼ੀ ਜਿਹੜੀਆਂ ਉਹਨਾਂ ਦੀਆਂ ਹੈਗੀਆਂ, ਅਵਤਾਰ, ਐਕਸਮੈਨ, ਇਹਨਾਂ ਨੂੰ ਬਾਈ ਕਰਨ ਦੇ ਲਈ ਡਿਜ਼ਨੀਜ਼ ਕਹਿੰਦੇ ਬਿਡ ਜਿਹੜੀ ਸੀ ਉਹ ਆਲਮੋਸਟ $71 ਬਿਲੀਅਨ ਦੀ ਸੀ। ਸੋ ਡਿਜ਼ਨੀ ਨੇ ਜਿੱਦਾਂ ਲਗਭਗ $6 ਬਿਲੀਅਨ ਦੀ ਜਿਹੜੀ ਜ਼ਿਆਦਾ ਆਫਰ ਦਿੱਤੀ ਸੀ। ਦੈਟਸ ਕ੍ਰੇਜ਼ੀ ਵੀ ਇੰਨੇ ਜ਼ਿਆਦਾ ਡਾਲਰ ਜਿਹੜੇ ਆ ਦੇਖੋ ਲੱਗ ਰਹੇ ਆ। ਸ਼ੇਅਰ ਖਰੀਦਣੇ ਨੇ, ਕੈਸ਼ ਆਫਰਸ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ। ਫੌਕਸ ਦੇ ਰੀਜਨਲ ਸਪੋਰਟਸ ਚੈਨਲ, ਉਹਨਾਂ ਦੇ ਕੇਬਲ ਚੈਨਲ, ਨੈਸ਼ਨਲ ਜਿਓਗ੍ਰਾਫਿਕ, ਹੋਰ ਕਈ ਚੈਨਲ ਜਿਹੜੇ ਆ ਉਹ ਡਿਜ਼ਨੀ ਦੀ ਜਿਹੜੀ ਆ ਛਤਰੀ ਦੇ ਹੇਠ ਉਹ ਆ ਜਾਣਗੇ ਇਸ $71 ਬਿਲੀਅਨ ਦੇ ਵਿੱਚ। ਕਈ ਜਣੇ ਤਾਂ ਇਹ ਵੀ ਕਹਿ ਰਹੇ, ਕਹਿੰਦੇ ਵੀ ਅਜੇ ਜਿਹੜੀ ਇਹ ਲੜਾਈ ਹੈ ਇਹਨਾਂ ਦੀ ਬੈਟਲ ਆਪਸ ਦੇ ਵਿੱਚ ਪੂਰੀ ਜਿਹੜੀ ਆ ਉਹ ਖਤਮ ਨਹੀਂ ਹੈ, ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਵੀ 21st ਸੈਂਚੁਰੀ ਜਿਹੜੇ ਫੌਕਸ ਵਾਲੇ ਆ ਉੱਥੋਂ ਦਾ ਜਿਹੜਾ ਸਕਾਈ ਬ੍ਰੌਡਕਾਸਟਰ ਹੈਗਾ, ਬ੍ਰਿਟਿਸ਼ ਬ੍ਰੌਡਕਾਸਟਰ, ਉਸ ਨੂੰ ਖਰੀਦਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਅਤੇ ਡਿਜ਼ਨੀ ਜਿਹਨੇ ਹੁਣ ਫੌਕਸ ਨੂੰ ਬਾਏ ਕਰ ਲਿਆ, ਅਤੇ ਉੱਧਰ ਕੌਮਕਾਸਟ ਆ ਉਹਨਾਂ ਨੇ ਉਹ $34 ਬਿਲੀਅਨ ਦੀ ਆਫਰ ਜਿਹੜੀ ਆ ਸਕਾਈ ਬ੍ਰੌਡਕਾਸਟਰ ਆ ਉਸ ਨੂੰ ਖਰੀਦਣ ਦੇ ਲਈ ਜਿਹੜੀ ਆ ਉਹ ਲਾਈ ਹੋਈ ਆ। ਸੋ ਦੇਖਦੇ ਹਾਂ ਵੀ ਜਿਹੜੇ 21st ਸੈਂਚੁਰੀ ਫੌਕਸ ਵਾਲੇ ਆ ਜੋ ਕਿ ਹੁਣ ਡਿਜ਼ਨੀ ਇੱਕ ਹਿਸਾਬ ਦੇ ਨਾਲ ਬਣ ਜਾਊਗੀ, ਉਹ ਕਿੰਨੀ ਕੁ ਆਫਰ ਜਿਹੜੀ ਆ ਉਹ ਘੱਲਣਗੇ। ਇਹਦੇ ਚੱਲਦਿਆਂ ਹੀ ਜਿੱਦਾਂ ਹੀ ਕਹਿੰਦੇ ਡਿਜ਼ਨੀ ਨੇ ਇਸ ਵੱਡੀ ਕੰਪਨੀ ਨੂੰ ਜਿਹੜਾ ਖਰੀਦਿਆ 36% ਜਿਹੜਾ ਆ ਉਹਦਾ ਸ਼ੇਅਰ ਵੱਧ ਗਿਆ। ਉਹਨਾਂ ਨੂੰ ਪਤਾ ਹੈ ਵੀ ਹੁਣ ਖਰੀਦੇ ਜਾਣਾ ਹੈ ਅਤੇ ਮੁੱਲ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਵੱਟ ਲਿਆ ਜਾਵੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਪਾਪਾ ਜੌਨ ਦੇ ਫਾਊਂਡਰ ਆ, ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ, ਜੌਨ ਸ਼ਨੈਟਰ, ਉਹ ਹੁਣ ਇੱਕ ਤਰ੍ਹਾਂ ਨਾਲ ਪਛਤਾਵਾ ਕਰ ਰਿਹਾ ਹੈ। ਕਹਿੰਦੇ ਵੀ ਮੈਨੂੰ ਪਾਪਾ ਜੌਨ ਦੀ ਕੰਪਨੀ ਦਾ ਜਿਹੜਾ ਐਜ਼ ਏ ਜਿਹੜਾ CEO ਆ ਉਹ ਰਿਜ਼ਾਈਨ ਨਹੀਂ ਕਰਨਾ ਚਾਹੀਦਾ ਸੀ,
ਤੇ ਐਜ਼ ਏ ਚੇਅਰਮੈਨ ਕਹਿੰਦੇ ਪਈ ਮੇਰੇ ਤੇ ਇੱਕ ਤਰ੍ਹਾਂ ਨਾਲ ਜਿਹੜਾ ਕੰਪਨੀ ਦੇ ਡਾਇਰੈਕਟਰ ਸੀਗੇ ਉਹਨਾਂ ਨੇ ਜਿਹੜਾ ਪ੍ਰੈਸ਼ਰ ਪਾਇਆ ਵੀ ਤੈਨੂੰ ਜਿਹੜਾ ਰਿਜ਼ਾਈਨ ਕਰ ਦੇਣਾ ਚਾਹੀਦਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਉਹਨਾਂ ਨੇ ਇੱਕ ਜਿਹੜਾ ਸਲਰ ਲੈਂਗੁਏਜ ਯੂਜ਼ ਕੀਤੀ ਸੀਗੀ, ਜਿਹਦੇ ਕਰਕੇ ਕਾਫੀ ਆਊਟਕ੍ਰਾਈ ਹੋਇਆ ਸੀਗਾ ਪੂਰੇ USA ਦੇ ਵਿੱਚ ਪਈ ਇੱਦਾਂ ਦੇ ਲੈਵਲ 'ਤੇ ਇੱਦਾਂ ਦੀ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਜਿਹੜੀ ਆ ਇਸ ਤਰ੍ਹਾਂ ਦੀ ਲੈਂਗੁਏਜ ਜਿਹੜੀ ਆ ਇੱਕ ਕਮਿਊਨਿਟੀ ਦੇ ਵਾਸਤੇ ਖਾਸ ਨਹੀਂ ਯੂਜ਼ ਕਰਨੀ ਚਾਹੀਦੀ ਹੈਗੀ। ਅਤੇ ਇਸੇ ਤਰ੍ਹਾਂ ਜਿਹੜੇ ਕੰਟੱਕੀ ਫਰਾਈਡ ਚਿਕਨ ਦੇ ਫਾਊਂਡਰ ਹੈਗੇ ਹਾਰਲੈਂਡ ਸੈਂਡਰਸ, ਉਹਨਾਂ ਨੇ ਵੀ ਜਿਹੜਾ ਆ ਪਾਪਾ ਜੌਨ ਦਾ ਜਿਹੜਾ ਚੇਅਰਮੈਨ ਆ ਸਨੈਟਰ, ਉਹਨੂੰ ਜਿਹੜੀ ਸਪੋਰਟ ਦਿੱਤੀ ਹੈਗੀ। ਉਹ ਕਹਿੰਦੇ ਵੀ ਉਹਨੂੰ ਜਿਹੜਾ ਰਿਜ਼ਾਈਨ ਨਹੀਂ ਕਰਨਾ ਚਾਹੀਦਾ ਸੀ। ਜੀ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜਿਹੜਾ ਵੱਧਦੇ ਆ, ਮੈਨਹੈਟਨ ਦੇ ਫਲੈਟੀਰੋਨ ਡਿਸਟ੍ਰਿਕਟ ਦੇ ਵਿੱਚ ਇੱਕ ਸਟੀਮ ਪਾਈਪ ਜਿਹੜੀ ਆ ਉਹ ਫਟੀ ਆ। ਕੁਛ ਘੰਟੇ ਪਹਿਲਾਂ ਹੀ ਜਿਹੜੀ ਉੱਥੋਂ ਦੀ ਇਹ ਖਬਰ ਆਈ ਆ, ਜਿਸ ਦੇ ਚੱਲਦਿਆਂ ਉੱਥੋਂ ਦੀ ਜਿਹੜੀ ਬਿਲਡਿੰਗ ਹੈਗੀਆਂ ਜਿਸ ਦੇ ਹੇਠਾਂ ਇਹ ਪਾਈਪ ਸਟੀਮ ਪਾਈਪ ਫਟੀ ਆ, ਉਸ ਨੂੰ ਇਵੈਕੂਏਟ ਕੀਤਾ ਗਿਆ। ਕਹਿੰਦੇ ਬੜਾ ਜ਼ੋਰਦਾਰ ਧਮਾਕਾ ਜਿਹੜਾ ਆ ਉਹ ਸੁਣਿਆ ਗਿਆ ਸੀ। ਅਤੇ ਜਿਸ ਤੋਂ ਬਾਅਦ ਦੇ ਵਿੱਚ ਪਹਿਲਾਂ ਦੇਖੋ ਜਦੋਂ ਵੀ ਕੋਈ ਧਮਾਕਾ ਹੁੰਦਾ ਤਾਂ ਡਰ ਲੱਗ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਆ, ਪਰ ਬਾਅਦ ਦੇ ਵਿੱਚ ਮੁੱਢਲੀ ਜਾਂਚ 'ਚ ਪਤਾ ਲੱਗਾ ਵੀ ਇਹ ਇੱਕ ਸਟੀਮ ਪਾਈਪ ਜਿਹੜਾ ਸੀ ਉਹ ਬਰਸਟ ਹੋਇਆ ਸੀ, ਉਹ ਜਿਹੜਾ ਫਟਿਆ ਸੀ, ਜਿਸ ਕਰਕੇ ਐਡਾ ਧਮਾਕਾ ਜਿਹੜਾ ਹੋਇਆ। ਅਤੇ ਸਟੀਮ ਪਾਈਪ ਤੋਂ ਬਾਅਦ ਦੇ ਵਿੱਚ ਉੱਧਰ ਆਲੇ ਦੁਆਲੇ ਉਸ ਜਿਹੜੇ ਫਲੈਟੀਰੋਨ ਡਿਸਟ੍ਰਿਕਟ ਦੇ ਵਿੱਚ ਜਿਹੜਾ ਸਟੀਮ ਧੂੰਆਂ ਹੀ ਧੂੰਆਂ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਹੋ ਗਿਆ। ਅਤੇ ਹੁਣ ਉਸ ਨੂੰ ਕਾਬੂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਉਹ ਕੀਤੀ ਜਾ ਰਹੀ ਆ। 4 ਘੰਟੇ ਪਹਿਲਾਂ ਦੀ ਇਹ ਖਬਰ ਦੱਸੀ ਜਾ ਰਹੀ ਆ। ਅਤੇ ਉਹਦੇ ਕਰਕੇ ਜਿਹੜਾ ਆਲੇ ਦੁਆਲੇ ਉੱਥੇ ਦਾ ਟ੍ਰੈਫਿਕ ਆ ਉਹ ਵੀ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਆ। ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਈ ਇੱਕ ਜਿਹੜਾ ਹੈਲੀਕਾਪਟਰ ਆ ਉਹ ਆਰਮੀ ਦਾ ਜਦੋਂ ਰਾਤ ਨੂੰ 9:30 ਵਜੇ ਦੇ ਕਰੀਬ ਲੈਂਡ ਕਰ ਰਿਹਾ ਸੀ, ਅਤੇ ਉੱਥੇ ਆਰਮੀ ਦਾ ਇਹ UH-60 ਬਲੈਕ ਹੌਕ ਹੈਲੀਕਾਪਟਰ ਸੀਗਾ। ਅਤੇ ਜਦੋਂ ਲੈਂਡ ਕਰਨ ਦੀ ਟਰਾਈ ਕਰ ਰਿਹਾ ਸੀ ਅਤੇ ਉੱਥੇ ਆਰਮੀ ਵਾਲੇ ਜਿਹੜੇ ਆ ਉਹਨਾਂ ਨੇ ਇੱਕ ਟੈਂਟ ਵੀ ਲਾਇਆ ਹੋਇਆ ਸੀ, ਅਤੇ ਉਹ ਟੈਂਟ ਜਿਹੜਾ ਆ ਉਹ ਕੋਲੈਪਸ ਹੋ ਗਿਆ। ਉਹਦੀ ਕਹਿੰਦੇ ਵੀ ਇੰਨੀ ਜ਼ਿਆਦਾ ਜਿਹੜੀ ਹਵਾ ਆਈ ਸੀ ਉਹਦੇ ਨਾਲ, ਅਤੇ ਜਿਹਦੇ ਨਾਲ 22 ਦੇ ਕਰੀਬ ਜਿਹੜੇ ਫੌਜੀ ਆ ਉਹ ਫੱਟੜ ਹੋ ਗਏ ਹੈਗੇ ਆ। ਕਿਸੇ ਨੂੰ ਵੀ ਕੋਈ ਜਿੱਦਾਂ ਜ਼ਿਆਦਾ ਸੀਰੀਅਸ ਸੱਟਾਂ ਨਹੀਂ ਲੱਗੀਆਂ, ਪਰ ਮਾਈਨਰ ਇੰਜਰੀ ਜਿਹੜੀਆਂ ਆ 22 ਦੇ ਕਰੀਬ ਜਿਹੜੇ ਆ ਫੌਜੀ ਆ ਉਹਨਾਂ ਦੇ ਲੱਗੀਆਂ ਹੈਗੀਆਂ। ਪਹਿਲਾਂ ਰਿਪੋਰਟ ਆਈ ਸੀ ਵੀ 30 ਦੇ ਕਰੀਬ ਜਿਹੜੇ ਫੌਜੀ ਫੱਟੜ ਹੋਏ ਆ, ਬਾਅਦ ਦੇ ਵਿੱਚ ਇਹ ਕਰੈਕਟ ਕਰਕੇ 22 ਕਰ ਦਿੱਤਾ ਗਿਆ। ਫੋਰਟ ਹੰਟਰ ਲਿਜੈਟ ਜਿਹੜਾ ਹੈਗਾ ਆ 170 ਮੀਲ ਹੈਗਾ ਸੈਨ ਫਰਾਂਸਿਸਕੋ ਤੋਂ, ਲਾਰਜੈਸਟ US ਆਰਮੀ ਰਿਜ਼ਰਵ ਕਮਾਂਡ ਪੋਸਟ ਆ ਜਿੱਥੇ ਇਹ ਗੱਲ ਵਾਪਰੀ ਹੈਗੀ ਆ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਖਬਰ ਉਸ ਦੇ ਵੱਲ ਦੱਸੀਏ, ਅਤੇ ਰਾਸ਼ਟਰਪਤੀ ਟਰੰਪ ਨੇ ਹੁਣੇ ਹਾਲਾਂਕਿ ਇੱਕ ਜਿਹੜਾ ਬਿਆਨ ਆ ਉਹ ਦਿੱਤਾ। ਉਹ ਕਹਿੰਦੇ ਵੀ ਮੈਂ ਸੁਪਨਾ ਲੈਂਦਾ ਆ ਵੀ 2020 ਦੇ ਵਿੱਚ ਮੇਰਾ ਜਿਹੜਾ ਓਪੋਨੈਂਟ ਆ ਉਹ ਜੋ ਬਾਈਡਨ ਹੋਵੇ। ਆਈ ਡਰੀਮ ਅਬਾਊਟ ਬਾਈਡਨ ਰਨਿੰਗ ਫਾਰ ਪ੍ਰੈਜ਼ੀਡੈਂਟ ਇਨ 2020। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੇ ਤਾਂ ਜਿਹੜਾ ਜੋ ਬਾਈਡਨ ਆ ਉਹਨੂੰ ਇੱਕ ਗਾਰਬੇਜ ਹੀਪ ਦੇ ਵਜੋਂ ਹੀ ਜਿਹੜਾ ਆ ਉਹ ਦੇਖਿਆ ਸੀਗਾ। ਸਭ ਨੂੰ ਪਤਾ ਆ ਵੀ ਜਦੋਂ ਇਸ ਵਾਰੀ ਵੀ ਇਲੈਕਸ਼ਨ ਸੀਗੀਆਂ 2016 ਦੀਆਂ, ਬਹੁਤ ਸਾਰੇ ਲੋਕ ਸੋਚ ਰਹੇ ਸੀਗੇ ਅਤੇ ਕਹਿ ਵੀ ਰਹੇ ਸੀਗੇ ਡੈਮੋਕ੍ਰੇਟ ਪਾਰਟੀ ਵਾਲੇ ਵੀ ਜਿਹੜੇ ਜੋ ਬਾਈਡਨ ਉਹਨਾਂ ਨੂੰ ਜਿਹੜਾ ਰਨ ਕਰਨਾ ਚਾਹੀਦਾ ਆ ਇਸ ਜਿਹੜਾ ਅਹੁਦੇ ਦੇ ਲਈ, ਪ੍ਰੈਜ਼ੀਡੈਂਟ ਦੇ ਲਈ, ਪਰ ਉਹਨਾਂ ਨੇ ਆਪਣੇ ਜਿਹੜੇ ਨਿੱਜੀ ਕਾਰਨਾਂ ਦੇ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਦੁਖਾਂਤ ਫੈਲਿਆ ਸੀ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਮਨਾ ਕਰ ਦਿੱਤਾ ਸੀ। ਅਤੇ ਹੁਣ ਦੇਖਦੇ ਹਾਂ ਵੀ ਕੀ ਇਹ ਚੁਣੌਤੀ ਜਿਹੜੀ ਆ ਉਹਨਾਂ ਦੇ ਵੱਲੋਂ ਸਵੀਕਾਰੀ ਜਾਊਗੀ ਜਾਂ ਨਹੀਂ। ਵੀ ਉਹ ਸੋਚ ਰਹੇ ਨੇ ਵੀ ਐਕਟਿਵ ਪੋਲੀਟਿਕਸ ਦੇ ਵਿੱਚ ਜੋ ਬਾਈਡਨ ਜਿਹੜੇ ਆ ਉਹ ਵਾਪਸ ਆਉਣਗੇ। ਉਪ ਰਾਸ਼ਟਰਪਤੀ ਜਿਹੜੇ ਆ ਉਹ ਰਹੇ ਨੇ ਲੰਮਾ ਸਮਾਂ ਅਮਰੀਕਾ ਦੇ, ਅਤੇ ਜਿਹੜਾ ਉਪ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦਾ ਕਿਤੇ ਨਾ ਕਿਤੇ ਤਾਂ ਸੋਚਦਾ ਹੀ ਆ ਵੀ ਅਸੀਂ ਵੀ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਬਣਾਂਗੇ। ਸੋ ਦੇਖਦੇ ਹਾਂ ਵੀ ਕੀ ਜਿਹੜਾ ਇਸ ਦੇ ਵਿੱਚ ਬਣੂਗਾ, ਅਤੇ ਲੈਟਸ ਸੀ। ਅਤੇ ਪਰ ਇਹ ਗੱਲ ਹੈਗੀ ਰਾਈਟ ਨਾਓ ਹਰਜੋਤ ਸਿੰਘ ਜੀ ਇਹ ਆ ਵੀ ਚਾਹੇ ਹੁਣ ਮਿਡ ਟਰਮ ਇਲੈਕਸ਼ਨ ਵੀ ਆ ਰਹੀਆਂ ਆ, ਡੈਮੋਕ੍ਰੇਟ ਪਾਰਟੀ ਕੋਲ ਕੋਈ ਕਲੀਅਰ ਲੀਡਰ ਦਿਖਦਾ ਨਹੀਂ। ਜਿਹੜੀ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਜਿਹੜੇ GOP ਵਾਲੇ ਆ
ਉਹਨਾਂ ਨੂੰ ਤਾਂ ਇਸ ਚੀਜ਼ ਦਾ ਜਿਹੜਾ ਫਾਇਦਾ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ, ਪਰ ਅਜੇ ਦਿੱਲੀ ਦੂਰ ਆ, ਵਾਸ਼ਿੰਗਟਨ DC ਦੂਰ ਕਵਾਂਗੇ ਆਪਾਂ ਇੱਥੇ ਇਹਨਾਂ ਦੇ ਲਈ ਵੀ ਅਜੇ DC ਦੂਰ ਆ, ਤੇ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ। ਪਰ ਮਿਡ ਟਰਮ ਇਲੈਕਸ਼ਨ ਕਾਫੀ ਅਹਿਮ ਜਿਹੜੀਆਂ ਆ ਉਹ ਹੁਣ ਆ ਰਹੀਆਂ ਨੇ। ਬਿਲਕੁਲ। ਅਗਲੀ ਖਬਰ ਬਾਅਦ ਚੱਲੀਏ, ਜਿਹੜੇ US ਦੇ ਕਾਮਰਸ ਸੈਕਟਰੀ ਹੈਗੇ ਆ ਵਿਲਬਰ ਰੌਸ, ਉਹ ਕਹਿੰਦੇ ਆ ਵੀ ਸਾਨੂੰ ਹੁਣ ਜਿਹੜੀ ਟ੍ਰੇਡ ਵਾਰ ਆ ਉਹ ਯੂਰੇਨੀਅਮ ਵੱਲ ਜਿਹੜੀ ਐਕਸਪੈਂਡ ਕਰਨੀ ਚਾਹੀਦੀ ਹੈਗੀ ਆ। ਉਹ ਕਹਿੰਦੇ ਵੀ ਇੱਕ ਇਨਵੈਸਟੀਗੇਸ਼ਨ ਉਹ ਲਾਂਚ ਕਰਨ ਜਾ ਰਹੇ ਆ ਕਿ ਜਿਹੜਾ ਯੂਰੇਨੀਅਮ ਮੁਲਕਾਂ ਨੂੰ ਜਾਂਦਾ ਹੈਗਾ ਆ ਵੀ ਉਹਦੇ ਵਿੱਚ ਜਿਹੜਾ ਕੋਟਾ ਹੈਗਾ ਆ ਉਹ ਸੱਚਮੁੱਚ ਹੀ ਉਹ ਆਪਣੇ ਇਲੈਕਟ੍ਰੀਸਿਟੀ ਲਈ ਜਾਂ ਇੱਦਾਂ ਦੇ ਕੰਮਾਂ ਲਈ ਵਰਤਦੇ ਆ, ਜਾਂ ਜਿਹੜਾ ਕੋਈ ਹੋਰ ਜਿਸ ਤਰ੍ਹਾਂ ਨਿਊਕਲੀਅਰ ਬੰਬ ਜਾਂ ਉੱਦਾਂ ਦੇ ਕੰਮਾਂ ਦੇ ਲਈ ਵਰਤਦੇ ਆ, ਕਿਉਂਕਿ ਇਹ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦਾ ਰਿਸਕ ਹੈਗਾ ਆ ਤੇ ਸਾਨੂੰ ਪੂਰੀ ਤਰ੍ਹਾਂ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈਗੀ ਆ। ਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਯੂਰੇਨੀਅਮ ਦੀ ਮਿਲਟਰੀ ਤੇ ਇਲੈਕਟ੍ਰੀਕਲ ਪਾਵਰ ਦੀ ਡਰੋਪ ਹੋਈ ਆ ਆਲਮੋਸਟ 49% ਤੋਂ 5% ਤਾਈਂ, ਤੇ ਪਿਛਲੇ 30 ਸਾਲਾਂ ਦੇ ਵਿੱਚ ਕਹਿੰਦੇ ਇਹ ਚੇਂਜ ਹੋਈ ਹੈਗੀ ਆ। ਮੋਸਟਲੀ ਕਹਿੰਦੇ ਜਿਹੜਾ ਯੂਰੇਨੀਅਮ ਇੰਪੋਰਟ ਕੀਤਾ ਜਾਂਦਾ ਹੈਗਾ ਫਰੈਂਡਲੀ ਨੇਸ਼ਨ ਤੋਂ ਕੀਤਾ ਜਾਂਦਾ ਹੈਗਾ। 2017 ਦੇ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਨੇ ਲਗਭਗ ਹਾਫ ਜਿਹੜਾ ਯੂਰੇਨੀਅਮ ਕੰਜ਼ੰਪਸ਼ਨ ਹੁੰਦੀ ਆ USA ਦੇ ਵਿੱਚ ਉਹ ਇੱਥੋਂ ਆਈ ਹੈਗੀ ਆ। ਰਸ਼ੀਆ ਨੇ ਵੀ 16% ਦੇ ਕਰੀਬ ਜਿਹੜਾ ਦਿੱਤਾ ਹੈਗਾ ਆ। ਜੀ, ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਉਹ ਚੱਲਦਾ ਰਹੇਗਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ, ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਜੇਕਰ ਤੁਸੀਂ ਸੈਕਰਾਮੈਂਟੋ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸੇਲਜ਼ਮੈਨ ਬਲਬੀਰ ਸਿੰਘ ਸਿੱਧੂ ਹੁਣਾਂ ਨੂੰ। ਨੰਬਰ 916-283-1036 9162831036 ਜਾਂ ਮੈਕ ਜੇ ਮੈਕਬੈਥ ਰਿਐਲਿਟੀ ਵਾਲਿਆਂ ਨੂੰ 916-391-4116 9163914116। ਲਾਇਸੈਂਸ ਨੰਬਰ 0202000049। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਤੇ ਕੰਮਕਾਰ ਦੀ ਐਡ ਲਈ ਸੰਪਰਕ 4087227698 4087227698। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248-228-4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ-ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਦੇ ਆ। ਇਹ ਜਿਹੜੀ ਖਬਰ ਆ ਰਹੀ ਆ ਮਲੇਸ਼ੀਆ ਤੋਂ ਹਰਜੋਤ ਸਿੰਘ ਜੀ, ਜਿਹੜਾ ਉੱਥੇ ਦਾ ਇੱਕ ਸਟੇਟ ਹੈਗੀ ਆ ਸੈਲੰਗੋਰ। ਉੱਥੇ ਜਿਹੜੀ ਕ੍ਰਾਈਮ ਚੀਫ ਦੇ ਵਜੋਂ, ਕਮਰਸ਼ੀਅਲ ਪੁਲਿਸ ਦੇ ਕ੍ਰਾਈਮ ਚੀਫ ਦੇ ਵਜੋਂ ਬੀਬੀ ਹਰਜਿੰਦਰ ਕੌਰ ਆ, ਉਹਨਾਂ ਨੂੰ ਜਿਹੜਾ ਕ੍ਰਾਈਮ ਚੀਫ ਜਿਹੜਾ ਆ ਉਹ ਥਾਪਿਆ ਗਿਆ ਆ। ਬੜੀ ਜਿਹੜੀ ਇੱਕ ਮਾਣ ਵਾਲੀ ਜਿਹੜੀ ਉੱਥੇ ਦੀ ਗੱਲ ਹੈਗੀ ਆ ਵੀ ਉੱਥੋਂ ਦੇ ਜਿਹੜੇ ਸੈਲੰਗੋਰ ਮਲੇਸ਼ੀਆ ਦੇ ਜਿਹੜੇ ਪੁਲਿਸ ਚੀਫ ਆ ਪਾਲਵਾਨ ਮਜ਼ਲਨ ਮਨਸੂਰ, ਉਹਨਾਂ ਨੇ ਉਹਨਾਂ ਨੂੰ ਇਹ ਅਹੁਦੇ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਸਹੁੰ ਚੁਕਾਈ ਆ, ਉਹਨਾਂ ਨੂੰ ਅਹੁਦਾ ਜਿਹੜਾ ਉਹ ਨਵਾਜਿਆ ਆ। ਤੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਆਪਾਂ ਸ਼ੇਅਰ ਵੀ ਕੀਤੀਆਂ ਹੋਈਆਂ ਫੇਸਬੁੱਕ ਦੇ ਉੱਤੇ ਵੀ। ਤੇ 37 ਸਾਲ ਹਰਜੋਤ ਸਿੰਘ ਜੀ ਹੋ ਗਏ ਆ ਉਹਨਾਂ ਨੂੰ ਉੱਥੋਂ ਦੀ ਪੁਲਿਸ ਦੇ ਵਿੱਚ ਕੰਮ ਕਰਦਿਆਂ ਹੋਇਆ। ਅਕਸਰ ਆਪਾਂ ਬੰਦਿਆਂ ਦਾ ਜਿਹੜਾ ਜ਼ਰੂਰ ਸੁਣਦੇ ਆ, ਪਰ ਬੀਬੀਆਂ ਵੀ ਜਿਹੜੀਆਂ ਕਿਸੇ ਪਾਸੋਂ ਜਿਹੜੀਆਂ ਉਹ ਘੱਟ ਨਹੀਂ ਹੈਗੀਆਂ। 1977 ਦੇ ਵਿੱਚ ਉਹਨਾਂ ਨੇ ਮਲੇਸ਼ੀਆ ਦੀ ਪੁਲਿਸ ਦੇ ਵਿੱਚ ਜਿਹੜੀ ਆ ਉਹ ਐਜ਼ ਏ ਇੰਸਪੈਕਟਰ ਜਿਹੜੇ ਉਹ ਭਰਤੀ ਹੋਏ ਸੀਗੇ। ਤੇ ਹੁਣ 37 ਸਾਲ ਦੀ ਐਕਸਪੀਰੀਅੰਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੇ ਕਮਰਸ਼ੀਅਲ ਕ੍ਰਾਈਮ ਚੀਫ ਦਾ ਜਿਹੜਾ ਅਹੁਦਾ ਆ ਉਹ ਨਵਾਜਿਆ ਗਿਆ ਆ। ਤੇ ਉਹ ਬੈਂਕਿੰਗ ਫਰਾਡ ਯੂਨਿਟ ਦੇ ਜਿਹੜੇ ਆ ਉਹ ਹੈੱਡ ਵੀ ਜਿਹੜੇ ਆ ਉਹ ਰਹਿ ਚੁੱਕੇ ਨੇ। ACP ਹਰਜਿੰਦਰ ਕੌਰ ਨੂੰ ਜਿਹੜਾ ਇਹ ਉੱਥੇ ਮਾਣ ਬਖਸ਼ਿਆ ਗਿਆ ਆ। ਸੋ ਬਹੁਤ ਵਧੀਆ, ਵਧਾਈਆਂ ਜੀ। ਬਿਲਕੁਲ, ਜਿਹੜੇ ਪੰਜਾਬੀ ਆ ਤਰੱਕੀ ਕਰ ਰਹੇ ਆ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਵਸੇ ਹੋਏ ਆ, ਤੇ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਆਪਾਂ ਵੀ ਕਾਫੀ ਐਕਸਾਈਟਡ ਹੋਏ ਸੀ ਵੀ ਕੈਲੀਫੋਰਨੀਆ ਜਿਹੜੀ ਸਪਲਿਟ ਦਾ ਜਿਹੜਾ ਪ੍ਰੋਪੋਜੀਸ਼ਨ 9 ਆ ਹਾਲਾਂਕਿ ਸਾਰਿਆਂ ਨੂੰ ਪਤਾ ਸੀ ਵੀ ਪਾਸ ਨਹੀਂ ਹੋਣੀ, ਪਰ ਘੱਟੋ ਘੱਟ ਇਹ ਤਾਂ ਸੀ ਵੀ ਹਾਂ ਜੀ ਵੀ ਵੋਟਾਂ ਪੈਣਗੀਆਂ, ਵੀ ਹੋ ਸਕਦਾ ਕੈਲੀਫੋਰਨੀਆ 3 ਹਿੱਸਿਆਂ 'ਚ ਵੰਡੀ ਜਾਵੇ। ਪਰ ਅੱਜ ਕੈਲੀਫੋਰਨੀਆ ਦੀ ਜਿਹੜੀ ਸੁਪਰੀਮ ਕੋਰਟ ਹੈਗੀ ਆ, ਉਹਨਾਂ ਨੇ ਇਹ ਜਿਹੜਾ ਆ ਕਹਿ ਕੇ ਜਿਹੜਾ ਨਾ ਕਰ ਦਿੱਤੀ ਆ ਵੀ ਜਿਹੜਾ ਨਵੰਬਰ ਦੇ ਵਿੱਚ ਬੈਲਟ ਆਉਣਾ ਹੈਗਾ ਆ, ਜਿਹਦੇ ਤੇ ਵੋਟਾਂ ਵਾਲਾ ਬੈਲਟ ਆਉਣਾ ਆ, ਉਹਦੇ ਤੇ ਇਹ ਪ੍ਰੋਪੋਜੀਸ਼ਨ ਨਹੀਂ ਆ ਸਕਦੀ। ਜੀ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਆ ਪ੍ਰੋਪੋਜੀਸ਼ਨ ਮੈਜਰ ਦੇ ਉੱਤੇ ਜਿਹੜੀ ਆ ਉਹ ਰੋਕ ਲਗਾ ਦਿੱਤੀ ਆ। ਕਾਰਨ ਜਿਹੜਾ ਕੋਰਟ ਨੇ ਜਿਹੜਾ ਇਹੀ ਆਖਿਆ ਵੀ ਜਿਹੜੀ ਪ੍ਰੋਪੋਜੀਸ਼ਨ ਦੀ ਵੈਲਿਡਿਟੀ ਇੱਕ ਹਿਸਾਬ ਦੇ ਨਾਲ ਉਹ ਦੁਬਾਰਾ ਚੈੱਕ ਜਿਹੜੀ ਆ ਉਹ ਕਰਨਾ ਚਾਹੁੰਦੇ ਆ। ਸੋ ਸਟੇਟ ਸੁਪਰੀਮ ਕੋਰਟ, ਕੈਲੀਫੋਰਨੀਆ ਸਟੇਟ ਸੁਪਰੀਮ ਕੋਰਟ ਆ, ਉਹਨਾਂ ਨੇ ਇਸ ਨੂੰ ਬਲੌਕ ਲਾ ਦਿੱਤਾ। ਹਾਲ ਦੀ ਘੜੀ ਜਿਹੜੀ ਇਸ ਦੇ ਉੱਤੇ ਰੋਕ ਲਾ ਦਿੱਤੀ ਆ। ਪ੍ਰੋਪੋਜੀਸ਼ਨ 9 ਦੇ ਵਜੋਂ ਇਹ ਜਾਣਿਆ ਜਾਣਾ ਸੀਗਾ ਤੇ ਐਡਾਂ ਵੀ ਜਿਹੜੀਆਂ ਉਹ ਸੁਣਨੀਆਂ ਸੀਗੀਆਂ, ਦਿਖਣੀਆਂ ਸੀਗੀਆਂ, ਬਹੁਤ ਕੁਝ ਹੋਣਾ ਸੀਗਾ। ਪਰ ਹਾਲ ਦੀ ਘੜੀ ਜਿਹੜਾ ਇਹ ਟਿਮ ਡਰੇਪਰ ਜਿਹੜਾ ਇੱਕ ਵੈਂਚਰ ਕੈਪੀਟਲਿਸਟ ਹੈਗਾ, ਬਿਲੀਅਨਰ ਬੰਦਾ ਆ ਜਿਹੜਾ ਕੈਲੀਫੋਰਨੀਆ ਦਾ ਰਹਿਣ ਵਾਲਾ, ਉਹਨੇ ਜਿਹੜੀ ਸਭ ਤੋਂ ਜ਼ਿਆਦਾ ਪੋਪੂਲਰ ਜਿਹੜੀ ਸਟੇਟ ਹੈਗੀ ਆ ਕੈਲੀਫੋਰਨੀਆ, ਉਹਨੂੰ 3 ਵੱਖ-ਵੱਖ ਕਹਿੰਦੇ ਆ ਹਿੱਸਿਆਂ ਦੇ ਵਿੱਚ ਵੰਡਣਾ ਸੀ। ਨਰਦਰਨ ਕੈਲੀਫੋਰਨੀਆ, ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਤਾਂ ਜੋ ਬਰਾਬਰ ਦੀ ਜਿਹੜੀ ਉਹਨਾਂ ਦੇ ਵਿੱਚ ਕੀਤੀ ਜਾ ਸਕੇ ਉਹਨਾਂ ਇਲਾਕਿਆਂ ਦੇ ਵਿੱਚ। ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਜਿਹੜੀ ਆ ਉਹ ਰੋਕ ਲਾ ਦਿੱਤੀ ਆ ਤੇ ਕਹਿੰਦੇ ਵੀ ਉਹੀ ਜਿੱਦਾਂ ਦੱਸਿਆ ਵੀ ਉਹਦੀ ਵੈਲਿਡਿਟੀ ਦੇ ਉੱਤੇ ਜਿਹੜੇ ਉਹਨਾਂ ਨੂੰ ਪ੍ਰਸ਼ਨ ਨੇ, ਸਵਾਲ ਨੇ।
ਤੇ ਕਹਿੰਦੇ ਵੀ ਰਾਈਟ ਨਾਓ ਜੇ ਆਪਾਂ ਉਸ ਨੂੰ ਉੱਥੇ ਬੈਲਟ ਦੇ ਉੱਤੇ ਪੁੱਟ ਕਰਦੇ ਹਾਂ ਤਾਂ ਉਸ ਦਾ ਖਤਰਾ ਜਿਹੜਾ ਆ ਉਹ ਜ਼ਿਆਦਾ ਆ। ਸੋ ਇੱਕ ਪੋਟੈਂਸ਼ੀਅਲ ਹਾਰਮ ਆ। ਸੋ ਅਨਟਿਲ ਫਿਊਚਰ ਇਲੈਕਸ਼ਨ ਉਦੋਂ ਤੱਕ ਜਿਹੜੀ ਹੈ ਇਸ ਪ੍ਰੋਪੋਜੀਸ਼ਨ ਦੇ ਉੱਤੇ ਰੋਕ ਜਿਹੜੀ ਆ ਉਹ ਲੱਗ ਗਈ ਆ। ਸੋ ਉਹ ਬੰਦੇ ਨੇ ਮਿਹਨਤ ਤਾਂ ਬਹੁਤ ਕੀਤੀ ਆ, ਜਿਹਨੇ ਕਿਹਾ ਵੀ ਮੈਂ 6 ਲੱਖ ਸਾਈਨ ਜਿਹੜੇ ਆ ਉਹ ਇਕੱਠੇ ਕੀਤੇ ਆ। ਹੁਣ ਇੱਕ ਹਿਸਾਬ ਦੇ ਨਾਲ ਉਹਦੀ ਜਿਹੜੀ ਆ ਜ਼ਿਆਦਾ ਘੋਖ ਜਿਹੜੀ ਆ ਉਹ ਹੋਵੇਗੀ। ਜੀ ਬਿਲਕੁਲ, ਜਿਹੜਾ ਇਨੀਸ਼ੀਏਟਿਵ ਆ ਇਹ ਲਾਂਚ ਕੀਤਾ ਗਿਆ ਸੀ ਬਿਲੀਅਨਰ ਵੱਲੋਂ, ਜੋ ਕਿ ਸਿਲੀਕਨ ਵੈਲੀ ਦਾ ਵੈਂਚਰ ਕੈਪੀਟਲਿਸਟ ਹੈਗਾ ਟਿਮ ਡਰੇਪਰ। ਤੇ ਇਸ ਤੋਂ ਪਹਿਲਾਂ ਵੀ 2 ਵਾਰੀ ਉਸਨੇ ਬਿਡ ਕੀਤੀ ਸੀ ਕੈਲੀਫੋਰਨੀਆ ਨੂੰ ਸਪਲਿਟ ਕਰਨ ਦੀ। ਤੇ ਉਹ ਕਹਿੰਦੇ ਆ ਵੀ ਇਹ ਐਡੀ ਵੱਡੀ ਸਟੇਟ ਆ, ਇਹਨੂੰ ਜਿਹੜਾ ਗਵਰਨ ਕਰਨਾ ਬੜਾ ਔਖਾ ਹੈਗਾ ਤੇ ਅਲੱਗ-ਅਲੱਗ ਏਰੀਏ ਦੀਆਂ ਅਲੱਗ-ਅਲੱਗ ਲੋੜਾਂ ਹੈਗੀਆਂ। ਇਹ ਗੱਲ 'ਚ ਕੁਛ ਸੱਚਾਈ ਵੀ ਹੈਗੀ ਆ। ਜਿਸ ਤਰ੍ਹਾਂ ਬੇ ਏਰੀਏ ਦੇ ਵਿੱਚ ਹਾਈਟੈਕ ਆ, ਲੋਕਾਂ ਦੀ ਤਨਖਾਹਾਂ ਬਹੁਤ ਆ, ਮਹਿੰਗਾਈ ਬੜੀ ਆ। ਹੋਰ ਸਟਰ ਕਾਉਂਟੀ, ਜੁਬਾ ਕਾਉਂਟੀ 'ਚ ਖੇਤੀ ਵਾਲਾ ਆ, ਫ੍ਰਿਜ਼ਨੋ 'ਚ ਖੇਤੀ ਵਾਲਾ ਆ, ਸੈਂਡੀਗੋ ਵਾਲਾ ਸਾਈਡ ਡਿਫਰੈਂਟ ਆ। ਸੋ ਹਰ ਇੱਕ ਦੀਆਂ ਐਕਚੁਅਲ ਜਿਹੜੀ ਕੈਲੀਫੋਰਨੀਆ ਸਟੇਟ ਆ ਐਗਰੀਕਲਚਰ ਸਟੇਟ ਆ। ਸੋ ਉਹ ਵੀ ਐਗਰੀਕਲਚਰ ਐਂਡ ਟੈਕਨੋਲੋਜੀ ਬੇਸਡ ਸਟੇਟ ਆ। ਟੈਕਨੋਲੋਜੀ ਬਾਅਦ 'ਚ ਬਣੀ ਆ, ਪਰ ਪਹਿਲਾਂ ਤਾਂ ਜਿੱਦਾਂ ਐਗਰੀਕਲਚਰ ਸੀ, ਰਾਈਟ। ਸੋ ਹੁਣ ਐਗਰੀਕਲਚਰ ਵਾਲੇ ਜਿਹੜੇ ਫਾਰਮਰਸ ਆ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਪਿੱਛੇ ਸਮਝਦੇ ਆ ਵੀ ਸਾਨੂੰ ਪੁੱਛਿਆ ਨਹੀਂ ਜਾਂਦਾ ਹੈਗਾ। ਤੇ ਕਿਉਂਕਿ ਡੈਮੋਕ੍ਰੇਟਿਕਲੀ ਰਨ ਸਟੇਟ ਹੈਗੀ ਆ, ਜਿਹੜੇ ਰਿਪਬਲਿਕਨ ਆ ਹਮੇਸ਼ਾ ਹੀ ਉਹ ਕੁਛ ਨਾ ਕੁਛ ਸਬਸਿਡੀਆਂ ਦਿੰਦੇ ਰਹੇ ਆ ਫਾਰਮਰਸ ਨੂੰ। ਤੇ ਹੁਣ ਉਹ ਖਤਰੇ 'ਚ ਵੀ ਰਹਿੰਦੀਆਂ ਹੈਗੀਆਂ। ਈਵਨ ਦੋ ਹੋਰ ਸਟੇਟਾਂ ਦੇ ਵਿੱਚ ਰਿਪਬਲਿਕਨ ਹੈਗੇ ਆ, ਖਾਸ ਕਰਕੇ ਜਿੱਥੇ ਫਾਰਮਿੰਗ ਹੈਗੀ ਆ, ਆਇਓਵਾ ਜਾਂ ਹੋਰ ਸਟੇਟਾਂ ਹੈਗੀਆਂ। ਤੇ ਜਿਹੜਾ ਡਰੇਪਰ ਹੈਗਾ ਆ, ਜਿਹੜਾ ਇਨੀਸ਼ੀਏਟਿਵ ਲੈ ਕੇ ਆਇਆ ਸੀ ਟਿਮ ਡਰੇਪਰ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਬਹੁਤ ਮਾੜੀ ਗੱਲ ਆ, ਜਿਹੜਾ ਜਿਸ ਹਿਸਾਬ ਨਾਲ ਇਹ ਡਿਸੀਜਨ ਹੋਇਆ ਹੈਗਾ ਵੀ ਇੱਦਾਂ ਡੈਮੋਕ੍ਰੇਸੀ ਨਹੀਂ ਵਰਕ ਕਰਦੀ ਹੈਗੀ। ਤੇ ਕਹਿੰਦੇ ਕਰਪਟਡ ਪੋਲੀਟੀਕਲ ਸਿਸਟਮ ਹੈਗਾ ਆ। ਜੀ ਬਿਲਕੁਲ, ਇਹ ਤਾਂ ਦੇਖੋ ਉਸੇ ਹੀ ਇੰਡਸਟਰੀ ਨੂੰ ਇਹਨਾਂ ਨੇ ਜ਼ਿਆਦਾ ਤਰਜੀਹ ਦੇਣੀ ਹੈ ਜਿਹੜੀ ਟੈਕਸ ਇਹਨਾਂ ਨੂੰ ਜ਼ਿਆਦਾ ਲੈ ਕੇ ਆਉਂਦੀ ਆ। ਜੇ ਓਵਰਆਲ ਅਮਰੀਕਾ ਦੇ ਵਿੱਚ ਦੇਖੀਏ ਤਾਂ ਫਾਰਮਿੰਗ ਤੋਂ ਬਗੈਰ ਤਾਂ ਕੁਛ ਵੀ ਨਹੀਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਐਗਰੀਕਲਚਰ ਤੋਂ ਬਗੈਰ ਜਿਹੜਾ ਕੁਛ ਨਹੀਂ। ਪ੍ਰੋਡਿਊਸ ਦਾ ਜਿਹੜਾ ਹੱਬ ਆ ਉਹ ਕੈਲੀਫੋਰਨੀਆ, ਪਰ ਉੱਦਾਂ ਹੀ ਜਿਹੜੀ ਉਹ ਟੈਕਨੋਲੋਜੀ ਵਾਲੇ ਪਾਸੇ ਨੂੰ ਵੀ ਜ਼ਿਆਦਾ ਆ। ਸੋ ਬਹੁਤ ਸਾਰੇ ਲੋਕਾਂ ਦਾ ਤਾਂ ਇਹੀ ਜਿਹੜਾ ਹੈਗਾ ਆ ਕਹਿਣਾ ਵੀ ਇਹ ਆ ਸਪਲਿਟ ਕਰਨ ਦੇ ਪਿੱਛੇ ਵੀ ਟੈਕਸ ਅਸੀਂ ਦਿੰਦੇ ਆ, ਫਾਇਦਾ ਬਾਕੀਆਂ ਜਿਹੜੀਆਂ ਕਾਉਂਟੀਆਂ ਵਾਲੇ ਉਹ ਚੱਕੀ ਜਾਂਦੇ ਆ। ਸੋ ਸਾਨੂੰ ਉਸ ਦੇ ਵਿੱਚ ਕੀ ਫਾਇਦਾ, ਇਸ ਲਈ ਜਿਹੜੇ ਕੈਲੀਫੋਰਨੀਆ ਨੂੰ ਸਪਲਿਟ ਕਰ ਦੇਣਾ ਚਾਹੀਦਾ ਆ। ਪਰ ਕਿਸੇ ਦਾ ਵੀ ਐਜ਼ ਏ ਕੈਲੀਫੋਰਨੀਆ ਦਾ ਜਿਹੜਾ ਕੋਈ ਨਾਗਰਿਕ ਆ ਉਹ ਚਾਹੁੰਦਾ ਨਹੀਂ ਆ ਵੀ ਕੈਲੀਫੋਰਨੀਆ ਆ ਜਿਹੜੀ ਇੱਕ ਏਡੀ ਵਿਸ਼ਾਲ ਆ, ਇੰਨੀਆਂ ਚੀਜ਼ਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਆ ਵੀ ਉਹ ਵੰਡੀਆਂ ਜਾਣ। ਉਹ ਤਾਂ ਭਾਵੇਂ ਅਮਰੀਕਾ ਦੇ ਅਧੀਨ ਹੀ ਜਿਹੜਾ ਸਾਰਾ ਕੁਛ ਰਹਿਣਾ ਆ, ਪਰ ਫਿਰ ਵੀ ਦੇਖੋ ਪ੍ਰਸ਼ਾਸਨ ਕਿੰਨਾ ਵਧਣਾ, ਐਡਮਿਨਿਸਟ੍ਰੇਸ਼ਨ ਕਿੰਨਾ ਜਿਹੜਾ ਆ ਉਹ ਬਿਊਰੋਕ੍ਰੇਸੀ ਵੀ ਜਿਹੜੀ ਉਹ ਵਧੂਗੀ। ਇੱਕ ਗਵਰਨਰ ਦੀ ਥਾਂ ਤੇ 2 ਹੋਰ ਵਧਣੇ ਆ, 2 ਸਟੇਟ ਜਿਹੜੀਆਂ ਆ ਉਹ ਫਿਰ ਅਸੈਂਬਲੀਆਂ ਨਵੀਆਂ ਬਣਨੀਆਂ, ਬਹੁਤ ਕੁਛ ਜਿਹੜਾ ਉਸ ਦੇ ਵਿੱਚ ਹੈਗਾ। ਕਿਉਂਕਿ ਇਨ ਦੀ ਐਂਡ ਜੇ ਮੈਜਰ ਦੇ ਵਿੱਚ ਇਹ ਅਪਰੂਵ ਵੀ ਕਰ ਦਿੰਦੇ ਲੋਕ, ਜੇ ਆ ਜਾਂਦਾ ਬੈਲਟ ਤੇ ਉਸ ਤੋਂ ਬਾਅਦ ਕਾਂਗਰਸ ਦੇ ਹੱਥ ਦੇ ਵਿੱਚ ਸੀਗਾ ਵੀ ਜੇ ਕਿਸੇ ਸਟੇਟ ਨੂੰ ਉਹ ਵੰਡਣਾ ਚਾਹੁੰਦੇ ਆ ਕਿ ਨਹੀਂ। ਪਰ ਇਹ ਕਾਂਗਰਸ ਜਿਨ੍ਹਾਂ ਦੀ ਮੈਜੋਰਟੀ ਰਿਪਬਲਿਕਨ ਆ, ਇਹਨਾਂ ਨੇ ਹੱਸ ਕੇ ਵੰਡਣਾ ਸੀ, ਕਿਉਂਕਿ ਉਹਨਾਂ ਨੂੰ ਦਿਸਦਾ ਸੀ ਵੀ ਇਲੈਕਟੋਰਲ ਕਾਲਜ ਦੀਆਂ ਵੋਟਾਂ ਬੜੀ ਆਸਾਨੀ ਦੇ ਨਾਲ ਜਿਹੜੀਆਂ ਇਹਦੇ ਕਰਕੇ ਵੰਡੀਆਂ ਜਾ ਸਕਦੀਆਂ ਹੈ। ਤੇ ਇਹਨਾਂ 3 ਹਿੱਸਿਆਂ ਦੇ ਵਿੱਚੋਂ ਕੁਛ ਨਾ ਕੁਛ ਜਿਹੜੀ ਆ ਉਹ ਰਿਪਬਲਿਕਨ ਖੇਤਰ ਜਿਹੜਾ ਆ ਉਹ ਡੈਫੀਨੇਟਲੀ ਹੈਗਾ ਆ। ਜੀ ਸੋ ਲਾਸਟ ਟਾਈਮ ਕਹਿੰਦੇ ਯੂਐਸਏ ਦੀ ਹਿਸਟਰੀ ਦੇ ਵਿੱਚ ਜੇ ਕੋਈ ਸਟੇਟ ਸਪਲਿਟ ਹੋਈ ਸੀ ਉਹ ਸਿਵਲ ਵਾਰ ਦੇ ਦੌਰਾਨ ਹੋਈ ਸੀ, ਜਦੋਂ ਵਰਜੀਨੀਆ ਜਿਹੜੀ ਆ ਉਹ ਅਲੱਗ ਹੋਈ ਸੀ ਵੈਸਟ ਵਰਜੀਨੀਆ ਤੋਂ। ਦੇਖੋ ਕਾਫੀ ਜ਼ਿਆਦਾ ਪੁਰਾਣੀ ਜਿਹੜੀ ਗੱਲ ਆ ਇਹ ਹੈਗੀ ਆ ਜੀ, ਤੇ ਚਾਂਸ ਬਹੁਤ ਘੱਟ ਹੁੰਦੇ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆ। ਇੱਕ ਜਿਹੜੀ ਰਿਪੋਰਟ ਆ ਉਹ ਵਾਸ਼ਿੰਗਟਨ ਪੋਸਟ ਵਾਲਿਆਂ ਨੇ ਜਿਹੜੀ ਆ ਉਹ ਪੇਸ਼ ਜਿਹੜੀ ਕੀਤੀ, ਉਹਨਾਂ ਦੇ ਵਿੱਚ ਦੱਸਿਆ ਵੀ ਜਿਹੜੇ ਸਰਕਾਰ ਦੇ ਦੁਆਰਾ, ਟਰੰਪ ਸਰਕਾਰ ਦੇ ਦੁਆਰਾ ਜਿਹੜੇ ਟੈਰਿਫ ਲਾਏ ਗਏ ਨੇ ਮੈਕਸੀਕੋ ਦੇ ਉੱਤੇ, ਕਹਿੰਦੇ ਸੋਚਿਆ ਤਾਂ ਇਹ ਜਾ ਰਿਹਾ ਸੀਗਾ ਵੀ ਮੈਕਸੀਕੋ ਨੂੰ ਇਸ ਦਾ ਜਿਹੜਾ ਕਾਫੀ ਘਾਟਾ ਹੋਊਗਾ, ਪਰ ਕਿਤੇ ਨਾ ਕਿਤੇ ਕਹਿੰਦੇ ਆ ਵੀ ਯੂਐਸ ਵਰਕਰਸ ਦੇ ਉੱਤੇ ਇਸ ਦੀ ਜਿਹੜੀ ਗਾਜ ਆ ਉਹ ਡਿੱਗ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਕਿੱਲਾਂ ਵਾਲੀ ਕੰਪਨੀ ਆ, ਉਸ ਦਾ ਜ਼ਿਕਰ ਆਪਾਂ ਉਹ ਕੀਤਾ ਸੀ। ਉਹ ਕੁਝ ਸਮਾਂ ਪਹਿਲਾਂ ਮੈਕਸੀਕੋ ਦੀ ਇੱਕ ਕੰਪਨੀ ਨੇ ਉਹ ਕੰਪਨੀ ਖਰੀਦ ਲਈ ਸੀ। ਉਸ ਟਾਈਮ ਦੇ ਉੱਤੇ ਇਹ ਕਹਿੰਦੇ ਡਰ ਸੀਗਾ, ਭੈ ਸੀਗਾ ਵੀ ਜਦੋਂ ਹੁਣ ਮੈਕਸੀਕੋ ਦੀ ਕੰਪਨੀ ਨੇ ਖਰੀਦ ਲਈ, ਇਹਨਾਂ ਨੇ ਸਾਰੀ ਪ੍ਰੋਡਕਸ਼ਨ ਮੈਕਸੀਕੋ 'ਚ ਲੈ ਜਾਣੀ ਆ ਤੇ ਇੱਥੋਂ ਦੇ ਲੋਕਾਂ ਦੀ ਜੌਬ ਜਿਹੜੀ ਉਹ ਚਲੇ ਜਾਣੀ
ਸੀਗੀਆਂ, ਪਰ ਕਹਿੰਦੇ ਵੀ ਉਹਨਾਂ ਨੇ ਉੱਥੇ ਮੈਨੂਫੈਕਚਰਿੰਗ ਦਾ ਕੰਮ ਸਗੋਂ ਵਧਾ ਕੇ ਆਪਣੀ ਜਿਹੜੀ ਵਰਕ ਫੋਰਸ ਆ ਉਹ ਡਬਲ ਜਿਹੜੀ ਆ ਉਹ ਕਰ ਦਿੱਤੀ ਸੀ। ਪਰ ਹੁਣ ਜਦੋਂ ਦਾ ਟੈਰਿਫ ਲੱਗੇ ਆ, ਸਟੀਲ ਇਹਨਾਂ ਨੂੰ ਮਹਿੰਗਾ ਮਿਲ ਰਿਹਾ ਆ, ਬਹੁਤ ਸਾਰੇ ਆਰਡਰ ਜਿਹੜੇ ਆ ਕਹਿੰਦੇ ਆ ਉਹਨਾਂ ਦੇ ਕੈਂਸਲ ਜਿਹੜੇ ਉਹ ਹੋ ਚੁੱਕੇ ਆ, ਜਿਸ ਦੇ ਚੱਲਦਿਆਂ ਹੁਣ ਉੱਥੇ ਲੋਕਾਂ ਨੂੰ ਜਿਹੜਾ ਆ ਪਿੰਕ ਸਲਿੱਪਾਂ ਜਿਹੜੀਆਂ ਮਿਲਣੀਆਂ ਸ਼ੁਰੂ ਹੋਈਆਂ ਆ। 70% ਜਿਹੜੇ ਕਹਿੰਦੇ ਆਰਡਰ ਪਿਛਲੇ ਸਾਲ ਦੇ ਮੁਕਾਬਲੇ ਉਹਨਾਂ ਦੇ ਘਟ ਚੁੱਕੇ ਆ। ਇਹ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਕਿੱਲਾਂ ਦੀ ਜਿਹੜੀ ਕੰਪਨੀ ਉਹ ਹੈਗੀ ਆ, ਤੇ ਰਾਸ਼ਟਰਪਤੀ ਟਰੰਪ ਤਾਂ ਕਹਿੰਦੇ ਆ ਵੀ ਇਹਦੇ ਨਾਲ ਜਿਹੜੀ ਆ ਬੈਲੈਂਸ ਜਿਹੜਾ ਉਹ ਬਣੂਗਾ, ਪਰ ਜੇ US ਜੌਬਸ ਹੀ ਖਤਰੇ ਵਿੱਚ ਪੈ ਰਹੀਆਂ ਟੈਰਿਫ ਜਿਹੜੇ ਮੈਕਸੀਕੋ ਦੇ ਉੱਤੇ ਲਾਉਣ ਦੇ ਨਾਲ, ਤਾਂ ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਵਿਚਾਰਨ ਦੀ ਜਿਹੜੀ ਇਸ ਦੇ ਉੱਤੇ ਜ਼ਰੂਰਤ ਆ। ਤੇ ਕੰਪਨੀ ਨੇ ਕਹਿੰਦੇ ਐਕਸੈਪਸ਼ਨ ਪਾਉਣ ਦੀ ਜਿਹੜੀ ਆ ਰਾਈਟ ਨਾਲ ਕੋਸ਼ਿਸ਼ ਕੀਤੀ ਹੋਈ ਆ ਵੀ ਸਾਨੂੰ ਜਿਹੜਾ ਆ ਐਗਜ਼ੈਂਪਟ ਜਿਹੜਾ ਕਰ ਦਿੱਤਾ ਜਾਵੇ ਵੀ ਜਿਹੜਾ ਅਸੀਂ ਸਟੀਲ ਲੈਂਦੇ ਉਹਦੇ ਉੱਤੇ 25% ਟੈਰਿਫ ਜਿਹੜਾ ਆ ਉਹ ਨਾ ਮਿਲੇ। ਤੇ ਪਰ ਨਾਲ ਹਰਜੋਤ ਸਿੰਘ ਜੀ ਜੇ ਇੱਦਾਂ ਵੀ ਕਰਦੇ ਆ ਤੇ ਫਿਰ ਕਹਿੰਦਾ ਵੀ ਜਿਹੜਾ ਮਾਤੜ ਬੰਦਾ ਹੈ ਉਹ ਤਾਂ ਫਿਰ ਮਾਰਿਆ ਜਾਂਦਾ ਹੈ। ਵੀ ਇਹਨਾਂ ਨੂੰ ਤੁਸੀਂ ਇੱਕ ਕੰਪਨੀ ਨੂੰ ਆਪਣੀ ਮਰਜ਼ੀ ਦੇ ਨਾਲ ਜੇ ਬਚਾ ਲਿਆ ਵਿੱਚੋਂ ਉਹਨਾਂ ਨੂੰ ਐਗਜ਼ੈਂਪਟ ਕਰਤਾ, ਤੇ ਫਿਰ ਅਸਰ ਜਿਹੜਾ ਆ ਇਹ ਟੈਰਿਫਸ ਦਾ ਹੋਊਗਾ ਕਿੱਦਾਂ ਜੀ। ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਤੋਂ ਆ ਰਹੀ ਹੈ, ਕੈਲੀਫੋਰਨੀਆ ਤੋਂ। ਬੇਕਰਸਫੀਲਡ ਦੇ ਵਿੱਚ ਕਹਿੰਦੇ ਵੀ ਜਿਹੜੀ ਬੇਕਰਸਫੀਲਡ ਦੀ ਪੁਲਿਸ ਆ ਉਹ 250 ਦੇ ਕਰੀਬ ਐਂਟੀ ਕਾਰ ਥੈਫਟ ਡਿਵਾਈਸਿਸ ਜਿਹੜੀਆਂ ਆ ਉਹ ਵੰਡਣ ਜਾ ਰਹੀ ਹੈਗੀ ਆ। ਕਹਿੰਦੇ ਵੀ ਜਿਹੜੀਆਂ ਕਾਰਾਂ ਚੋਰੀ ਹੁੰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਉਹ ਜਿਹੜੀਆਂ ਡਿਵਾਈਸਿਸ ਹੁੰਦੀਆਂ ਆ ਉਹ ਵੰਡਣਗੇ। ਅਤੇ ਉਹਨਾਂ ਨੇ ਜਿਹੜੀ ਆ ਸਿਟੀ ਤੋਂ ਵੀ ਪੈਸੇ ਮੰਗੇ ਹੈਗੇ ਆ, ਕਰਨ ਕਾਊਂਟੀ ਤੋਂ ਦੇ ਵਿੱਚ। ਕਹਿੰਦੇ ਜਿਹੜੀਆਂ ਮੋਸਟਲੀ ਕਾਰਾਂ ਚੋਰੀ ਹੁੰਦੀਆਂ ਹੈਗੀਆਂ ਕਰਨ ਕਾਊਂਟੀ ਦੇ ਵਿੱਚ, ਬੇਕਰਸਫੀਲਡ ਏਰੀਏ ਦੇ ਵਿੱਚ 1990 ਤੋਂ ਲੈ ਕੇ ਜਾਂ 2000 ਹਾਂਡਾ ਸਿਵਿਕ ਅਤੇ ਅਕੋਰਡਸ, ਅਤੇ 2000 ਤੋਂ ਲੈ ਕੇ 2008 ਤੱਕ ਦੀਆਂ ਜਿਹੜੀ ਸ਼ੈਵੀ ਸਿਲਵਰਾਡੋ ਅਤੇ GMC ਸਿਆਰਾਸ, ਅਤੇ 1990 ਤੋਂ 2000 ਵਾਲੀਆਂ ਐਕੋਰਾ ਇੰਟੈਗਰਾ, ਇਹ ਜਿਹੜੀਆਂ ਹੈਗੀਆਂ ਆ ਇਹ ਜ਼ਿਆਦਾ ਚੋਰੀ ਹੁੰਦੀਆਂ ਹੈਗੀਆਂ ਬੇਕਰਸਫੀਲਡ ਏਰੀਏ ਦੇ ਵਿੱਚ। ਅਤੇ ਕਹਿੰਦੇ ਜਿਹੜੀਆਂ ਡਿਵਾਈਸਿਸ ਪੁਲਿਸ ਵਾਲਿਆਂ ਨੇ ਵੰਡਣੀਆਂ ਹੈਗੀਆਂ ਆ ਇਹ ਮਾਰਕੀਟ ਪਲੇਸ ਵੈਲੀ ਪਲਾਜ਼ਾ ਮਾਲ ਜਿਹੜੇ ਆ ਉੱਥੇ ਵੰਡਣਗੇ। ਕਹਿੰਦੇ ਬੇਕਰਫੀਲਡ ਦੇ ਵਿੱਚ 2777 ਦੇ ਕਰੀਬ ਜਿਹੜੀਆਂ ਕਾਰਾਂ ਚੋਰੀ ਹੋਈਆਂ 2017 ਦੇ ਵਿੱਚ, ਜਿਹੜੀ ਕਿ ਕਾਫੀ ਵੱਡੀ ਜਿਹੜੀ ਗਿਣਤੀ ਹੈਗੀ ਆ। ਇੰਨੀਆਂ ਕਾਰਾਂ ਚੋਰੀ ਹੋਣੀਆਂ ਇੱਕ ਟਾਊਨ ਦੇ ਵਿੱਚ ਲਗਭਗ 3000 ਦੇ ਕਰੀਬ। ਜੀ ਜੀ। ਸੋ ਜਦੋਂ ਉਹ ਕਹਿੰਦੇ ਵੰਡਣਗੇ, ਹਜੇ ਪੂਰੀ ਡਿਟੇਲ ਤਾਂ ਨਹੀਂ ਆਈ, ਪਰ ਡਰਾਈਵਰਾਂ ਦੇ ਕੋਲੋਂ ਉਹ ਪ੍ਰੂਫ ਆਫ ਰਜਿਸਟ੍ਰੇਸ਼ਨ ਤੇ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਮੰਗਣਗੇ। ਸੋ ਕਿਹੜੀ ਡੇਟ ਨੂੰ ਹੋਣੀ ਆ ਉਹ ਤੁਸੀਂ ਜਿਹੜੀ ਆ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਆ ਉੱਥੇ ਕਾਲ ਕਰਕੇ ਪਤਾ ਕਰ ਸਕਦੇ ਹੋ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਕੱਲ੍ਹ ਬਜ਼ੁਰਗਾਂ ਦੀ ਕੁੱਟਮਾਰ ਦਾ ਸਿਲਸਿਲਾ ਆ ਉਹ ਬੜਾ ਵਧਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਆਪਾਂ LA ਸਾਈਡ ਤੋਂ ਇੱਕ ਜਿਹੜੀ ਖਬਰ ਉਹ ਪੇਸ਼ ਕੀਤੀ ਸੀ ਵੀ ਕਿੱਦਾਂ 90 ਸਾਲ ਦੀ ਉਮਰ ਤੋਂ ਵੱਧ ਦਾ ਜਿਹੜਾ ਬਜ਼ੁਰਗ ਆ ਉਸ ਨੂੰ ਕੁੱਟਿਆ ਗਿਆ ਸੀਗਾ। ਇੱਦਾਂ ਹੀ ਕੱਲ੍ਹ ਬਰਕਲੇ ਤੋਂ ਜਿਹੜੀ ਆ ਰਾਤ ਦੀ ਇਹ ਜਿਹੜੀ ਖਬਰ ਆ ਰਹੀ ਹੈ, 72 ਸਾਲਾਂ ਦਾ ਇੱਕ ਬਜ਼ੁਰਗ ਬੰਦਾ, ਉਸ ਨੂੰ ਕਹਿੰਦੇ ਆ ਟੀਨੇਜਰਸ ਆ, ਉਹਨਾਂ ਨੇ ਗਰੁੱਪ ਆਫ ਟੀਨੇਜਰਸ ਉਹਨਾਂ ਨੇ ਪਹਿਲਾਂ ਧੱਕਾ ਮਾਰ ਕੇ ਸੁੱਟਿਆ। ਇਹ ਸਾਰੀ ਜਿਹੜੀ ਆ CCTV ਜਿਹੜੇ ਕੈਮਰੇ ਦੇ ਵਿੱਚ ਫੁਟੇਜ ਜਿਹੜੀ ਆ ਰਿਕਾਰਡ ਹੋ ਗਈ ਆ। ਯੂਨੀਵਰਸਿਟੀ ਐਵਨਿਊ ਤੇ ਐਡੀਸਨ ਸਟਰੀਟ ਦੇ ਵਿਚਕਾਰ ਮਾਰਟਨ ਲੂਥਰ ਕਿੰਗ ਜੂਨੀਅਰ ਵੇ ਦੇ ਉੱਤੇ ਜਿਹੜਾ ਆ ਇਹ ਘਟਨਾ ਵਾਪਰੀ ਆ। ਤਕਰੀਬਨ ਜਿਹੜੀ ਆ ਤੜਕੇ 3:30 ਵਜੇ ਦੀ ਜਿਹੜੀ ਇਹ ਘਟਨਾ ਆ। ਇਹ ਇਨਫੈਕਟ ਜਿਹੜੀ ਆ 6 ਜੁਲਾਈ ਨੂੰ ਵਾਪਰੀ ਸੀਗੀ, ਅਤੇ ਉਦੋਂ ਜਾ ਰਿਹਾ ਸੀ ਪਿੱਛੋਂ ਕਹਿੰਦੇ ਇੱਕ ਕੋਈ ਜਿਹੜੇ ਟੀਨੇਜਰ ਆਏ, 6 ਤੋਂ 8 ਜਣੇ ਦੱਸੇ ਜਾਂਦੇ ਆ, ਉਹਨਾਂ ਨੇ ਧੱਕਾ ਮਾਰਿਆ, ਫਿਰ ਲੱਤਾਂ ਮਾਰਦੀਆਂ ਜਿਹੜੀਆਂ ਆ ਉਹਨਾਂ ਨੂੰ ਜਿਹੜੀਆਂ ਸ਼ੁਰੂ ਕਰ ਦਿੱਤੀਆਂ, ਅਤੇ ਬਾਰ-ਬਾਰ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਕੱਢਿਆ। ਅਤੇ ਕਹਿੰਦੇ ਵੀ ਉਹ ਤਾਂ ਮਸਾਂ ਹੀ ਕਰੌਲ ਵੀ ਨਹੀਂ ਸੀ ਜਿਹੜਾ ਉਹ ਕਰ ਸਕਦਾ। ਅਤੇ ਲੇਟ ਟੀਨਸ ਤੋਂ ਅਰਲੀ 20s ਦੇ ਵਿੱਚ ਜਿਹੜੇ ਉਹ ਸਾਰੇ ਜਾਣੇ ਆ ਉਹ ਦੱਸੇ ਜਾਂਦੇ ਨੇ। ਅਤੇ ਪੁਲਿਸ ਵਾਲੇ ਇਸ ਟਾਈਮ ਉਹਨਾਂ ਨੇ ਵੀਡੀਓ ਰਿਲੀਜ਼ ਕਰਨ ਦਾ ਮਕਸਦ ਇਹੀ ਆ ਵੀ ਜੇ ਕੋਈ ਇਹਨਾਂ ਨੂੰ ਪਛਾਣ ਸਕਦਾ ਆ ਤਾਂ ਪਛਾਣ ਕੇ ਜਿਹੜੀ ਆ ਇਸ ਦੇ ਬਾਰੇ ਇਤਲਾਹ ਜਿਹੜੀ ਕੀਤੀ ਜਾਵੇ, ਤਾਂ ਜੋ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕੇ। ਸੋ ਬਹੁਤ ਹੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਜਿਹੜੀ ਇੱਕ ਵਾਰੀ ਫੇਰ ਇਹ ਵਾਪਰੀ ਆ। ਅਤੇ ਜੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਖਬਰ ਹੋਵੇ ਤਾਂ ਜ਼ਰੂਰ ਉਸ ਦੇ ਬਾਰੇ ਦੱਸਿਆ ਜਾਵੇ। ਕਹਿੰਦੇ ਉਦੋਂ ਨਿਸਾਨ ਕੁਐਸਟ ਦੇ ਉੱਤੇ ਜਿਹੜੇ ਆ ਉਹ ਬਾਅਦ 'ਚੋਂ ਭੱਜ ਗਏ ਸੀਗੇ ਜੀ। ਜਿਹੜੀ ਅਗਲੀ ਖਬਰ ਹੈਗੀ ਆ ਉਹ ਆਈਸ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਭਈ ਆਈਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਜਿਹੜੀ US ਦੀ ਹੈਗੀ ਆ ਉਹ ਜਿਹੜੀ ਡਿਪੋਰਟੇਸ਼ਨ ਨੂੰ ਸਟੈਪ ਅਪ ਕਰ ਰਹੀ ਆ, ਜਿਹਦੇ ਵਿੱਚ
ਕ੍ਰਾਈਮ ਵਿਕਟਮਸ ਰਿਕੁਐਸਟਿੰਗ ਜਿਹੜੇ ਵੀਜ਼ਾ ਕਰਦੇ ਸੀ। ਸੋ ਸਰੋਤਿਆਂ ਨੂੰ ਯਾਦ ਹੋਊਗਾ ਵੀ ਅਗਰ ਕਿਸੇ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੈ, ਬਹੁਤ ਵਾਰੀ ਆਪਣੇ ਪੰਜਾਬੀ ਵੀ ਇਹਦੇ ਵਿੱਚ ਇਨਵੋਲਵ ਸੀਗੇ, ਸਟੋਰਾਂ 'ਤੇ ਕੰਮ ਕਰਦੇ ਸੀ, ਕਿਸੇ ਦੇ ਸ਼ੂਟਿੰਗ ਹੋ ਗਈ, ਕਿਸੇ ਨੂੰ ਕੁੱਟਮਾਰ ਹੋ ਗਈ, ਉਹਦੇ ਅੰਡਰ ਜਿਹੜਾ ਉਹ ਵੀਜ਼ਾ ਲੈ ਲੈਂਦੇ ਸੀਗੇ। ਉਹਨਾਂ ਨੂੰ ਸਟੇ ਕਰਨ ਦੇ ਲਈ ਉਹਨੂੰ ਮੇਰੇ ਖਿਆਲ ਨਾਲ ਯੂ ਵੀਜ਼ਾ ਕਰਕੇ ਕਹਿੰਦੇ ਆ। ਕਹਿੰਦੇ ਪਈ 18,000 ਦੇ ਕਰੀਬ ਯੂ ਵੀਜ਼ਾ ਪਰ ਈਅਰ US ਕਸਟਮ ਇਨਫੋਰਸਮੈਂਟ ਵਾਲੇ ਜਿਹੜੇ ਆ, ਕਸਟਮ ਐਂਡ ਇਮੀਗ੍ਰੇਸ਼ਨ ਵਾਲੇ ਇਸ਼ੂ ਕਰਦੇ ਸੀ, ਤੇ 2 ਲੱਖ ਦੇ ਕਰੀਬ ਜਿਹੜੀਆਂ ਐਪਲੀਕੇਸ਼ਨਾਂ ਆਈਆਂ 2018 ਦੇ ਵਿੱਚ। ਸਿਰਫ 18,000 ਹੀ ਜਿਹੜੇ ਉਹਨੇ ਇਸ਼ੂ ਕੀਤੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਪਹਿਲਾਂ ਹੀ ਕਾਫੀ ਕ੍ਰਿਟਿਸਿਜ਼ਮ ਲੈ ਰਿਹਾ ਹੈਗਾ ਜ਼ੀਰੋ ਟੋਲਰੈਂਸ ਪਾਲਿਸੀ ਦੇ ਅੰਡਰ ਇਲੀਗਲੀ ਐਂਟਰੀ ਜਿਹੜੀ US ਦੇ ਵਿੱਚ ਹੋ ਰਹੀ ਆ। ਤੇ ਪਰ ਆਹ ਜਿਹੜੀ ਹੁਣ ਨਵੀਂ ਖਬਰ ਆਈ ਹੈਗੀ ਆ ਵੀ ਜਿਹੜੇ ਕ੍ਰਾਈਮ ਦੇ ਵਿਕਟਮ ਆ ਉਹਨਾਂ 'ਤੇ ਵੀ ਜਿਹੜੇ ਕਾਫੀ ਸਟ੍ਰਿਕਟ ਹੋ ਰਹੇ ਹੈਗੇ ਆ। ਸੋ ਇਹ ਵੀ ਜਿੱਦਾਂ ਕਾਫੀ ਲੋਕਾਂ ਨੂੰ ਜਿਹੜਾ ਆ ਪ੍ਰਭਾਵਿਤ ਕਰੂਗੀ। ਜੀ ਬਿਲਕੁਲ, ਯੂ ਵੀਜ਼ੇ ਵਾਲਿਆਂ ਨੂੰ ਤਾਂ ਕਾਫੀ ਪ੍ਰਭਾਵਿਤ ਕਰ ਸਕਦੀ ਆ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਕਈ ਲੋਕਾਂ ਦੇ ਵਿੱਚ ਮਾਸਾ ਜਿੰਨਾ ਵੀ ਕਹਿ ਲਓ ਵੀ ਦਿਲ ਨਹੀਂ ਹੁੰਦਾ, ਇੱਦਾਂ ਦੀ ਇਹ ਘਟਨਾ ਜਿਹੜੀ ਆ ਵਾਪਰੀ ਆ। ਇੱਕ ਔਰਤ ਨਟਾਲੀਆ ਕਾਰੀਆ, ਉਸ ਨੂੰ ਜੋ ਕਿ ਇੱਕ ਡੇ ਕੇਅਰ ਕਹਿੰਦੇ ਆ ਉਹ ਚਲਵਾਉਂਦੀ ਸੀਗੀ, ਡੇ ਕੇਅਰ ਪ੍ਰੋਵਾਈਡਰ ਸੀ, ਉਸ ਦੇ ਉੱਤੇ ਦੋਸ਼ ਸੀਗੇ ਵੀ ਉਸ ਨੇ ਇੱਕ ਟੌਡਲਰ ਜਿਸ ਨੂੰ ਡੇ ਕੇਅਰ ਦੇ ਲਈ ਉਹਦੇ ਮਾਪੇ ਛੱਡ ਕੇ ਗਏ ਸੀ, ਉਸ ਨੂੰ ਹੈਂਗ ਕਰ ਦਿੱਤਾ, ਬੰਨ੍ਹ ਕੇ ਗਲੇ ਤੋਂ ਜਿਹੜੇ ਆ ਉੱਤੇ ਛੱਤ ਦੇ ਨਾਲ ਹੈਂਗ ਕਰ ਦਿੱਤਾ। ਬਾਅਦ ਦੇ ਵਿੱਚ ਮਿੰਨੀ ਵੈਨ ਜਿਹੜੀ ਆਪਣੀ ਆ ਉਹ ਭਜਾਉਣ ਲੱਗੀ, ਉਹਦੇ ਨਾਲ 2 ਬੰਦੇ ਜਿਹੜੇ ਉਹ ਦਰੜ ਦਿੱਤੇ। ਬਾਅਦ ਦੇ ਵਿੱਚ ਆਪਣੇ ਆਪ ਨੂੰ ਮਾਰਨ ਦੀ, ਆਤਮ ਹੱਤਿਆ ਕਰਨ ਦੀ ਵੀ ਜਿਹੜੀ ਆ ਉਸਨੇ ਕੋਸ਼ਿਸ਼ ਕੀਤੀ। ਨਵੰਬਰ 2016 ਦੇ ਵਿੱਚ ਇਹ ਘਟਨਾ ਹਰਜੋਤ ਸਿੰਘ ਜੀ ਜਿਹੜੀ ਇਹ ਵਾਪਰੀ ਸੀ। ਨਟਾਲੀਆ ਕਾਰੀਆ ਕਰਕੇ ਮਿਨੇਐਪੋਲਿਸ ਸ਼ਹਿਰ ਤੋਂ ਇਹ ਜਿਹੜੀ ਉਹ ਹੈਗੀ ਆ, ਤੇ 13 ਸਾਲਾਂ ਦੀ ਜਿਹੜੀ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਸੀਗੀ ਉਹ ਫੇਸ ਕਰ ਰਹੀ ਸੀਗੀ। ਰੱਬ ਦਾ ਇਹ ਸ਼ੁਕਰ ਰਿਹਾ ਵੀ ਉਹ ਬੱਚਾ ਜਿਸ ਨੂੰ ਇਸਨੇ ਹੈਂਗ ਕਰਕੇ ਗਈ ਸੀ ਉਸ ਦਾ ਵੀ ਬਚਾਅ ਹੋ ਗਿਆ, ਤੇ ਨਾਲ ਜਿਹਨੇ ਇਹਨੇ 2 ਬੰਦੇ ਆਪਣੀ ਮਿੰਨੀ ਵੈਨ ਦੇ ਨਾਲ ਥੱਲੇ ਦਰੜੇ ਸੀਗੇ ਉਹ ਵੀ ਬਾਅਦ ਦੇ ਵਿੱਚ ਇਲਾਜ ਕਰਾਉਣ ਤੋਂ ਬਾਅਦ ਦੇ ਵਿੱਚ ਉਹ ਠੀਕ ਹੋ ਗਏ। ਕੱਲ੍ਹ ਜਿਹੜੀ ਅਦਾਲਤ ਦੇ ਵਿੱਚ ਉਸ ਨੂੰ ਜੱਜ ਜੇ ਕੁਆਮ ਦੇ ਸਾਹਮਣੇ, ਉੱਥੋਂ ਦੇ ਜੱਜ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਗਿਆ। ਉਹ ਅੰਗਰੇਜ਼ੀ ਜਿਹੜੀ ਉਹ ਬੋਲਦੀ ਨਹੀਂ ਸੀ, ਉਹਨੇ ਆਪਣੇ ਇੰਟਰਪ੍ਰੇਟਰ ਦੇ ਜ਼ਰੀਏ ਜਿਹੜੀ ਆ ਕਿਹਾ ਵੀ ਉਹ ਮਾफ़ੀ ਮੰਗਣਾ ਚਾਹੁੰਦੀ ਆ, ਉਹ ਮਾफ़ੀ ਮੰਗਦੀ ਆ ਤੇ ਕਹਿੰਦੀ ਵੀ ਮੈਂ ਪਤਾ ਨਹੀਂ ਆਪਣੇ ਆਪ ਨੂੰ ਕਦੀ ਮਾफ़ ਕਰ ਸਕਾਂ ਕਿ ਨਾ ਕਰ ਸਕਾਂ, ਵੀ ਜੋ ਵੀ ਮੈਂ ਇਹ ਦਰਿੰਦਗੀ ਭਰਿਆ ਕੰਮ ਜਿਹੜਾ ਆ ਉਹ ਕੀਤਾ ਆ। ਇਸ ਨੂੰ ਜਿਹੜਾ ਕਹਿ ਲਓ ਵੀ ਸੁਣਦੇ ਹੋਏ ਜਿਹੜਾ ਜੱਜ ਜੇ ਕੁਆਮ ਆ ਉਹਨਾਂ ਨੇ ਕਹਿ ਸਕਦੇ ਹਾਂ ਵੀ ਕੋਈ ਸਖਤ ਸਜ਼ਾ ਜਿਹੜੀ ਉਸ ਨੂੰ ਨਹੀਂ ਸੁਣਾਈ, ਬਸ 10 ਸਾਲ ਦੀ ਜਿਹੜੀ ਆ ਐਜ਼ ਏ ਪ੍ਰੋਬੇਸ਼ਨ ਜਿਹੜੀ ਆ ਉਹ ਸੁਣਾਈ ਹੋਈ ਆ। ਸਜ਼ਾ ਹੋ ਸਕਦੀ ਸੀ ਇਹਨੂੰ 13 ਸਾਲਾਂ ਦੀ, ਪਰ ਜਿਹੜੇ ਜੱਜ ਜੇ ਆ ਉਹਨਾਂ ਨੇ ਇਸ ਨੂੰ 10 ਸਾਲ ਦੀ ਪ੍ਰੋਬੇਸ਼ਨ ਜਿਹੜੀ ਉਹ ਸੁਣਾ ਦਿੱਤੀ। ਲੋਕਾਂ ਨੇ ਬਾਅਦ ਦੇ ਵਿੱਚ ਇਸ ਖਬਰ ਦੇ ਉੱਤੇ ਹਰਜੋਤ ਸਿੰਘ ਜੀ ਬਹੁਤ ਆਪਣੀਆਂ ਆਪਣੀਆਂ ਟਿੱਪਣੀਆਂ ਵੀ ਕੀਤੀਆਂ। ਕਹਿੰਦੇ ਵੀ ਜੇ ਕੋਈ ਇਹ ਕਿਸੇ ਹੋਰ ਰੰਗ ਦਾ ਬੰਦਾ ਜਾਂ ਬੁੜੀ ਹੁੰਦੀ ਤਾਂ ਆਪਾਂ ਦੇਖਣਾ ਸੀ ਵੀ ਕਿੰਨੇ ਚਿਰ ਦੀ ਜਿਹੜੀ ਆ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੋਣੀ ਸੀਗੀ। ਦੇਖੋ ਇੱਦਾਂ ਦਾ ਜਿਹੜਾ ਆ ਘਟਨਾ ਜਿਹੜੀ ਵਾਪਰੀ ਆ ਕਿੰਨੇ ਦਰਿੰਦਗੀ ਭਰੀ ਹੁੰਦੀ ਆ ਕਈ ਲੋਕਾਂ ਦੇ ਵਿੱਚ, ਕੋਈ ਪਤਾ ਨਹੀਂ ਲੱਗਦਾ। ਸੋ ਬਹੁਤ ਸਾਰੇ ਆਪਣੇ ਵੀ ਲੋਕ ਜਿਹੜੇ ਡੇ ਕੇਅਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਜਿਹੜੇ ਆਉਂਦੇ ਨੇ, ਸੋ ਇਹ ਕਿਤੇ ਨਾ ਕਿਤੇ ਖਤਰਾ ਤਾਂ ਦੇਖੋ ਬਣਿਆ ਹੀ ਹੁੰਦਾ, ਬੰਦਾ ਵਿਸ਼ਵਾਸ ਹੀ ਕਰ ਸਕਦਾ ਉਹਨਾਂ ਲੋਕਾਂ ਦੇ ਉੱਤੇ, ਪਰ ਜ਼ਰੂਰ ਉਹਨਾਂ ਦੇ ਰਿਵਿਊਜ਼ ਜਿਨ੍ਹਾਂ ਦੇ ਬੱਚੇ ਜਿਹੜੇ ਆਲਰੇਡੀ ਉੱਥੇ ਜਾਂਦੇ ਨੇ ਉਹਨਾਂ ਦੇ ਕੋਲੋਂ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ, ਇਨਫੋਰਮੇਸ਼ਨ ਜਿਹੜੀ ਜ਼ਰੂਰ ਪਤਾ ਹੋਣੀ ਚਾਹੀਦੀ ਆ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਦਾ ਜਿਹੜਾ ਹਾਈਵੇ 1 ਹੈਗਾ ਆ, ਕਹਿੰਦੇ ਵੀ ਬੜਾ ਸੀਨਿਕ ਹਾਈਵੇ ਹੈਗਾ, ਸਮੁੰਦਰ ਦੇ ਨਾਲ ਨਾਲ ਦੀ ਜਾਂਦਾ ਹੈਗਾ। 650 ਮੀਲ ਦਾ ਇਹ ਜਿਹੜਾ ਸਟ੍ਰੈਚ ਆ, 650 ਮਾਈਲਸ ਦਾ, ਲਾਸ ਐਂਜਲਸ ਤੋਂ ਲੈ ਕੇ ਸੈਨ ਫਰਾਂਸਿਸਕੋ ਤਾਈਂ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਸਾਲ ਪਹਿਲਾਂ ਜਿਹੜਾ ਆ ਉੱਥੇ ਲੈਂਡਸਲਾਈਡ ਹੋਇਆ ਸੀ ਤੇ ਉਹਦੇ ਨਾਲ ਉਹ ਬੰਦ ਕਰ ਦਿੱਤਾ ਗਿਆ ਸੀ। ਤੇ ਪਿਛਲੇ 2 ਸਾਲਾਂ ਤੋਂ ਜਿਹੜੀ ਹਾਈਵੇ ਹੈਗੀ ਆ ਕੈਲੀਫੋਰਨੀਆ ਹਾਈਵੇਜ਼ ਵਾਲੇ, ਕੈਲਟ੍ਰੇਨ ਵਾਲੇ, ਤੇ ਉਹ ਕਾਫੀ ਜ਼ੋਰ ਜਿਹੜਾ ਲਾ ਰਹੇ ਸੀ ਇਹਨੂੰ ਜਲਦੀ ਤੋਂ ਜਲਦੀ ਫਿਕਸ ਕਰਨ ਦਾ, ਤੇ ਹੁਣ ਉਹ ਓਪਨ ਕਰ ਦਿੱਤਾ ਗਿਆ ਆ। ਇਹਦੇ ਨਾਲ ਬਹੁਤ ਸਾਰੇ ਜਿਹੜੇ ਬਿਜ਼ਨਸਸ ਆ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ, ਖਾਸ ਕਰਕੇ ਰੈਸਟੋਰੈਂਟਸ ਵਗੈਰਾ ਦਾ, ਕਿਉਂਕਿ ਲੋਕ ਘੁੰਮਣ ਫਿਰਨ ਜਾਂਦੇ ਸੀ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਟਰਾਂਸਪੋਰਟੇਸ਼ਨ ਨੇ ਬੁੱਧਵਾਰ ਨੂੰ
ਸਵੇਰੇ 9:45 ਤੇ ਟਵੀਟ ਕੀਤੀ ਹੈਗੀ ਆ ਵੀ ਇਹ ਬਿਗ ਸਰ ਦੇ ਕੋਲ ਜਿਹੜਾ ਕਾਫੀ ਵੱਡਾ ਲੈਂਡਸਲਾਈਡ ਹੋਇਆ ਸੀ ਕਾਫੀ ਸਮਾਂ ਪਹਿਲਾਂ, ਉਹਦੇ ਨਾਲ ਹਾਈਵੇ ਬੰਦ ਹੋਇਆ ਸੀ, ਉਹ ਹੁਣ ਬੈਕ ਓਪਨ ਹੋ ਗਿਆ ਹੈਗਾ ਆ। ਪਿਛਲੇ ਸਾਲ ਉੱਥੇ ਬਿਗ ਸਰ ਦੇ ਵਿੱਚ ਅੱਗਾਂ ਵੀ ਬਹੁਤ ਲੱਗ ਗਈਆਂ ਸੀਆਂ ਤੇ 1,30,000 ਦੇ ਕਰੀਬ ਬਿਗ ਸਰ ਦੇ ਏਰੀਏ 'ਚ ਜਿਹੜੇ ਏਕੜ ਆ ਜ਼ਮੀਨ ਦੇ ਉਹ ਬਰਨ ਹੋਏ ਸੀ, ਜਿਹਦੇ ਕਰਕੇ ਵੀ ਇਹ ਕੰਮ ਰੁਕਿਆ ਸੀ। ਪਰ ਹੁਣ ਬਹੁਤ ਹੀ ਸੋਹਣਾ ਜਿਹੜਾ ਹਾਈਵੇ ਇਹ ਬਣਾਇਆ ਗਿਆ ਹੈਗਾ ਤੇ ਸੋ ਜੇ ਕੋਈ ਉੱਧਰੋਂ ਸੀਨਿਕ ਵਿਊ ਦੇਖਣਾ ਚਾਹੁੰਦਾ ਹੈਗਾ, ਜਾਣਾ ਚਾਹੁੰਦਾ, ਬਿਲਕੁਲ ਸੈਨ ਫਰਾਂਸਿਸਕੋ ਟੂ ਲਾਸ ਐਂਜਲਸ ਹਾਈਵੇ 1 ਬਿਲਕੁਲ ਨਾਲ ਦੀ ਜਾਂਦਾ ਸਮੁੰਦਰ ਦੇ, ਬਿਲਕੁਲ ਜਾ ਸਕਦੇ ਗਏ ਆ। ਬੰਦੇ ਨੂੰ ਡਰ ਲੱਗਾ ਰਹਿੰਦਾ ਹੈ ਉੱਦਾਂ ਦੇ ਦੇਖਣ ਨੂੰ, ਫੋਟੋਆਂ ਤਾਂ ਚਲੋ ਸੋਹਣੀਆਂ ਆਉਂਦੀਆਂ ਨੋ ਡਾਊਟ, ਪਰ ਜਿਹੜਾ ਚਲਾ ਰਿਹਾ ਤੇ ਜਿਹੜਾ ਨਾਲ ਬੈਠਾ ਆ ਉਹਨੂੰ ਹਮੇਸ਼ਾ ਹੀ ਇਹ ਡਰ ਹੁੰਦਾ, ਕਿਉਂਕਿ ਇੱਕ ਪਾਸੇ ਕਹਿ ਲਓ ਵੀ ਸਮੁੰਦਰ ਆ, ਖਾਈ ਜੀ ਹੁੰਦੀ ਹੈ, ਇੱਕ ਪਾਸੇ ਮਾਊਂਟੇਨ ਆ ਤੇ ਰੋਡ ਵੀ ਜਿਹੜੀ ਉਹ ਬਰੀਕ ਜੀ ਜਿਹੜੀ ਉਹ ਹੁੰਦੀ ਆ। ਆਪਾਂ ਦੇਖਿਆ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਉੱਥੇ ਕਈ ਐਕਸੀਡੈਂਟ ਵੀ ਜਿਹੜੇ ਹੋਏ ਆ। ਸੋ ਜੇ ਜਾਣਾ ਹੈ ਜ਼ਰੂਰ ਜਾਓ, ਕੋਈ ਤੁਹਾਨੂੰ ਰੋਕਦਾ ਨਹੀਂ। ਨਵੇਂ ਰੋਡਸ ਵੀ ਉਹਨਾਂ ਨੇ ਉੱਦਾਂ ਉੱਥੇ ਬਣਾਈਆਂ ਆ, ਪਰ ਜਿਹੜਾ ਸਤਰਕ ਰਹਿ ਕੇ ਜਿਹੜਾ ਆ, ਅਲਰਟ ਰਹਿ ਕੇ ਜਿਹੜਾ ਆ ਉਹ ਤੁਸੀਂ ਕੰਮ ਕਰਨਾ ਆ। ਬੰਦਾ ਕਈ ਵਾਰੀ ਫੋਟੋ ਖਿਚਾਉਣ ਦਾ ਮਾਰਾ, ਸੈਲਫੀ ਖਿੱਚਣ ਦਾ ਮਾਰਾ ਇੱਧਰ ਉੱਧਰ ਦੇਖਦਾ ਆ ਗੱਡੀ ਚਲਾਉਂਦੇ ਹੋਏ ਵੀ, ਤੇ ਫਿਰ ਵੀ ਜਿਹੜੀ ਦੁਰਘਟਨਾ ਜਿਹੜੀ ਉਹ ਘਟ ਸਕਦੀ ਆ। ਸੋ ਸਤਰਕਤਾ ਜਿਹੜੀ ਉਹ ਜ਼ਰੂਰ ਰੱਖੋ। ਪਰ ਮੌਸਮ ਵੀ ਹੁਣ ਸੋਹਣਾ ਹੈਗਾ ਆ, ਸਮਰ ਦੇ ਟਾਈਮ ਦੇ ਉੱਤੇ ਹੀ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦਾ ਜਿਹੜਾ ਉਹ ਮਜ਼ਾ ਰਹਿੰਦਾ ਆ ਤੇ ਸੋਹਣਾ ਵੈਦਰ ਰਹਿੰਦਾ ਆ। ਸੋ ਜ਼ਰੂਰ ਘੁੰਮ ਫਿਰ ਕੇ ਵੀ ਆ ਉਹ ਆਓ ਜੀ। ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ, ਛੁੱਟੀਆਂ ਵੀ ਜਿਹੜੀਆਂ ਹੈਗੀਆਂ ਤੇ ਮੌਸਮ ਨਾਲੇ ਵਧੀਆ ਹੁੰਦਾ ਨਾਲ ਦੀ, ਰਾਈਟ ਯਾਰ, ਤੇ ਚਾਹ ਚੂ ਲੈ ਕੇ ਜਾਓ ਨਾਲ, ਉੱਥੇ ਜਾ ਕੇ ਸਮੋਸੇ ਖਾਓ ਫਿਰ, ਪਰ ਅਲਰਟ ਹੋ ਕੇ ਬਹੁਤ ਜੀ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਜਿਹੜੀ ਆ ਰਹੀ ਆ ਫ੍ਰਿਜ਼ਨੋ ਸ਼ਹਿਰ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਫ੍ਰਿਜ਼ਨੋ ਨੂੰ ਜਿਹੜਾ 24th ਸਿਟੀ ਆ ਪੂਰੇ USA ਦੇ ਵਿੱਚ ਵਰਸਟ ਡਰਾਈਵਰ ਦੇ ਲਈ। ਸੋ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਵਾਲੇ ਸਰੋਤੇ ਸੁਣ ਰਹੇ ਆ, ਇਹ ਨਾ ਸੋਚੋ ਵੀ ਆਪਾਂ ਤੁਹਾਡੇ ਕੋਈ ਅਗੇਂਸਟ ਕਹਿ ਰਹੇ ਆ। ਸਾਡਾ ਇਹ ਖਬਰ ਨੂੰ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਤੁਹਾਨੂੰ ਬਿਲਕੁਲ ਅਲਰਟ ਰਹਿ ਕੇ ਜਿਹੜੀ ਆ ਫ੍ਰਿਜ਼ਨੋ ਦੇ ਏਰੀਏ ਦੇ ਵਿੱਚ ਜਿਹੜੇ ਰਹਿੰਦੇ ਆ ਡਰਾਈਵ ਕਰਨੀ ਚਾਹੀਦੀ ਆ, ਕਿਉਂਕਿ ਜ਼ਰੂਰੀ ਨਹੀਂ ਜੇ ਤੁਸੀਂ ਬਿਲਕੁਲ ਸਹੀ ਹੋਵੋ ਦੂਸਰਾ ਬੰਦਾ ਤੁਹਾਡੇ ਵਿੱਚ ਆ ਕੇ ਜਿਹੜੀ ਕਾਰ ਠੋਕ ਦੇਵੇ। ਇੰਸ਼ੋਰੈਂਸ ਨਿਊਜ਼ ਸਾਈਟ ਕੋਡ ਵਿਜ਼ਟ ਨੇ ਜਿਹੜਾ ਇਹ ਸਰਵੇ ਕੀਤਾ ਹੈਗਾ, ਉਹਨਾਂ ਦੇ ਮੁਤਾਬਕ ਕਹਿੰਦੇ ਵੀ 2008 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਹਾਈਵੇ 99 ਦੇ ਉੱਤੇ ਐਕਸੀਡੈਂਟ ਹੋਏ ਆ, ਉਹਨਾਂ ਦੇ ਵਿੱਚ ਕਹਿੰਦੇ ਜੇ 4 ਕਾਰਾਂ ਇਨਵੋਲਵ ਹੁੰਦੀਆਂ ਤੇ 2 ਪੂਰੀ ਤਰ੍ਹਾਂ ਬਰਨ ਹੋ ਜਾਂਦੀਆਂ। ਤੇ ਹਾਈਵੇ 99 ਨੂੰ ਇੱਕ ਤਰ੍ਹਾਂ ਨਾਲ ਕਿਲਰ ਹਾਈਵੇ ਕਰਕੇ ਵੀ ਜਾਣਿਆ ਜਾਂਦਾ। ਕਹਿੰਦੇ ਵੀ ਜਦੋਂ ਧੁੰਦ ਪੈਂਦੀ ਆ ਉਦੋਂ ਬੜੇ ਐਕਸੀਡੈਂਟ ਉੱਥੇ ਹੁੰਦੇ ਹੈਗੇ ਆ। ਸੋ ਕਾਫੀ ਲੋਕਾਂ ਦੀਆਂ ਉਹਨਾਂ ਨੇ ਇੰਟਰਵਿਊਜ਼ ਲਈਆਂ ਹੈਗੀਆਂ ਆ, ਕਾਫੀ ਇੰਸ਼ੋਰੈਂਸ ਕੰਪਨੀਆਂ ਨੇ ਵਰਕਆਊਟ ਕੀਤਾ ਹੈਗਾ ਜਿਨ੍ਹਾਂ ਦੇ ਕਲੇਮ ਹੁੰਦੇ ਹੈਗੇ ਆ, ਹੋਰ ਸੇਫਟੀ ਨਾਲ ਰਿਲੇਟਡ ਜਿਹੜੇ ਜਿੰਨੀਆਂ ਵੀ ਬਿਜ਼ਨੈਸਿਸ ਹੈਗੇ ਆ। ਸੋ ਮੈਂ ਤਾਂ ਆਪ ਬੜਾ ਹੈਰਾਨ ਆ ਵੀ ਪੂਰੇ USA 'ਚ 24ਵੇਂ ਨੰਬਰ ਤੇ ਕੈਲੀਫੋਰਨੀਆ ਸਟੇਟ ਦੇ ਵਿੱਚ 7ਵੇਂ ਨੰਬਰ ਤੇ ਆਇਆ ਹੈਗਾ ਆ। ਜੇ ਦੇਖਿਆ ਜਾਵੇ ਕਹਿੰਦੇ ਰਿਵਰ ਸਾਈਡ ਦੂਜੇ ਨੰਬਰ ਤੇ ਆ ਜਿੱਥੇ ਸਭ ਤੋਂ ਮਾੜੇ ਡਰਾਈਵਰ ਆ, ਸੈਕਰਾਮੈਂਟੋ ਤੀਜੇ ਨੰਬਰ ਤੇ, ਸੈਨ ਫਰਾਂਸਿਸਕੋ ਬੇ ਏਰੀਆ 5ਵੇਂ ਨੰਬਰ ਤੇ, ਸੈਨ ਡੀਗੋ 6ਵੇਂ ਤੇ, ਲਾਸ ਐਂਜਲਸ 9ਵੇਂ ਤੇ ਬੇਕਰਫੀਲਡ ਜਿਹੜਾ ਆ ਉਹ 12ਵੇਂ ਨੰਬਰ ਤੇ ਹੈਗਾ ਆ। ਬਿਲਕੁਲ। ਸੋ ਆਪਣੇ ਦੇਖੋ ਜਿੱਥੇ ਤੇ ਚੱਲਦੇ ਆ ਸਾਰੇ ਜਿਹੜੀਆਂ ਸ਼ਹਿਰਾਂ ਦੇ ਨਾਂ ਆ ਗਏ, ਸੈਕਰਾਮੈਂਟੋ, ਫ੍ਰੈਜ਼ਨੋ, ਬੇਕਰਫੀਲਡ। ਸੋ ਸਾਰੇ ਜਾਣੇ ਸਤਰਕ ਰਿਹਾ ਕਰੋ। ਕਈ ਤਾਂ ਜ਼ਿਆਦਾ ਡੇਂਜਰਸ ਨੇ, ਕਈ ਥੋੜ੍ਹੇ ਘੱਟ ਡੇਂਜਰਸ ਨੇ। ਪਰ ਦੇਖੋ ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਦੇਖੋ ਆਬਾਦੀ ਹਰ ਜਗ੍ਹਾ ਵੱਧ ਰਹੀ ਆ, ਆਬਾਦੀ ਪਾਪੂਲੇਸ਼ਨ ਵੀ ਜਿਹੜੀ ਵੱਧ ਰਹੀ ਆ। ਨਵੇਂ ਜਿਹੜੇ ਯੰਗ ਡਰਾਈਵਰਸ ਆ ਉਹ ਵੀ ਜਿਹੜੇ ਆ ਰਹੇ ਆ, ਉਹਨਾਂ ਦਾ ਖੂਨ ਥੋੜ੍ਹਾ ਜ਼ਿਆਦਾ ਤੱਤਾ ਹੁੰਦਾ, ਉਹਨਾਂ ਨੇ ਤੇਜ਼ ਵੀ ਚਲਾਉਣੀ ਹੁੰਦੀ ਆ, ਇਹ ਕੁਛ ਜਿਹੜਾ ਉਹ ਕਰਦੇ ਆ। ਸੋ ਆਪਣੇ ਬੱਚਿਆਂ ਨੂੰ ਜਿਹੜਾ ਥੋੜ੍ਹਾ ਜਿਹਾ ਕਿਹਾ ਕਰੋ ਵੀ ਭਾਈ ਸਬਰ ਦੇ ਨਾਲ ਜਿਹੜਾ ਥੋੜ੍ਹਾ ਉਹ ਚਲਾਓ। ਬੱਤੀ ਜਦੋਂ ਲਾਲ ਆ ਉਹ ਲਾਲ ਹੀ ਰਹਿਣੀ ਆ, ਜਦੋਂ ਹਰੀ ਆ ਉਦੋਂ ਹੀ ਤੁਰਿਆ ਜਾਣਾ ਆ। ਸੋ ਕਾਲੀ ਕੁਲੀ ਜਿਹੜੀ ਆ ਉਹ ਇੱਦਾਂ ਘੱਟ ਕਰਨੀ ਚਾਹੀਦੀ ਆ। ਪਰ ਜਿਹੜਾ ਸਤਰਕਤਾ ਜਿਹੜੀ ਜ਼ਰੂਰ ਵਰਤੋ ਸਾਰੇ ਜਿਹੜੇ ਸ਼ਹਿਰਾਂ ਵਾਲੇ ਜਿੱਥੇ ਡੇਂਜਰਸ ਕਹਿ ਲਓ ਵੀ ਡਰਾਈਵਿੰਗ ਦੇ ਖਦਸ਼ੇ ਆ ਉਹ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਹਾਊਸ GOP ਨੇ ਜਿਹੜਾ ਆ ਉਹ ਰਿਫਿਊਜ਼ ਕਰ ਦਿੱਤਾ ਆ ਇਲੈਕਸ਼ਨ ਸਿਕਿਉਰਿਟੀ ਦੀ ਫੰਡਿੰਗ ਨੂੰ ਬੂਸਟ ਕਰਨ ਦੇ ਲਈ। ਇਹ ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਜਿਹੜੀ ਖਬਰ ਆ ਉਹ ਦੱਸੀ ਜਾ ਰਹੀ ਆ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਸੀਗੇ ਵੀ ਇਲੈਕਸ਼ਨ ਇੰਟਰਫੇਰੈਂਸ ਦੇਖੋ ਵੀ ਕਿੰਨੀ ਰਸ਼ੀਆ ਵਾਲੇ ਕਰ ਰਹੇ ਆ। ਸੋ ਇਲੈਕਸ਼ਨ ਸਿਕਿਉਰਿਟੀ ਨੂੰ ਵਧਾਉਣ ਦੇ ਲਈ ਥੋੜ੍ਹੀ ਫੰਡਿੰਗ ਆ ਇਸ ਦੇ ਵੱਲ, ਸਪੈਂਡਿੰਗ ਬਿੱਲ ਦੇ ਵਿੱਚ ਇੱਧਰ ਨੂੰ ਥੋੜ੍ਹੀ ਫੰਡਿੰਗ ਜਿਹੜੀ ਆ ਹੋਰ ਘੱਲਣੀ ਚਾਹੀਦੀ ਆ। ਪਰ ਉੱਧਰ ਰਿਪਬਲਿਕਨਸ ਉਹਨਾਂ ਦਾ ਜਿਹੜਾ ਕਹਿਣਾ ਹੈ ਵੀ ਇਹ ਜਿਹੜਾ ਪ੍ਰੋਗਰਾਮ ਆ ਜਿਹੜਾ ਓਵਰਸੀਨ ਕੀਤਾ ਜਾਂਦਾ ਫੈਡਰਲ ਇਲੈਕਸ਼ਨ ਅਸਿਸਟੈਂਸ ਕਮਿਸ਼ਨ ਦੇ ਜ਼ਰੀਏ,
ਉਹ ਪੂਰੀ ਤਰ੍ਹਾਂ ਫੰਡਡ ਹੈਗਾ ਆ ਤੇ ਇਸ ਦੇ ਵਿੱਚ ਹੋਰ ਐਡੀਸ਼ਨਲ ਐਲੋਕੇਸ਼ਨ, ਹੋਰ ਜ਼ਿਆਦਾ ਫੰਡਿੰਗ ਦੀ ਉਹ ਜ਼ਰੂਰਤ ਨਹੀਂ ਹੈਗੀ। ਆਪਾਂ ਦੇਖਦੇ ਹਾਂ ਵੀ ਆ ਪਿਛਲੇ ਹੁਣ ਕੁਛ ਦਿਨਾਂ ਦੇ ਵਿੱਚ ਇਲੈਕਸ਼ਨ ਇੰਟਰਫੇਅਰੈਂਸ ਦਾ ਮਸਲਾ ਕਿੰਨਾ ਜ਼ਿਆਦਾ ਜਿਹੜਾ ਆ ਉਹ ਭਖਿਆ ਹੋਇਆ ਆ। ਤੇ ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਵੀ ਹਰਜੋਤ ਸਿੰਘ ਜੀ ਆਈ ਸੀ ਵੀ ਬਹੁਤ ਸਾਰੀ ਜਿਹੜੀ ਫੰਡਿੰਗ ਰੱਖੀ ਹੋਈ ਆ, ਪਰ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਰੋਕਣ ਦੇ ਲਈ ਉਹ ਫੰਡਿੰਗ ਨੂੰ ਵਰਤਿਆ ਹੀ ਨਹੀਂ ਸੀ ਗਿਆ। ਸੋ ਇਹ ਵੀ ਇੱਕ ਜਿਹੜੀ ਗੱਲ ਆ ਉਹ ਆਈ ਆ। ਹੁਣ ਇਸ ਦੇ ਵਿੱਚ ਵਾਧੂ ਫੰਡਿੰਗ ਦੀ ਜਿਹੜੀ ਜ਼ਰੂਰ ਡੈਮੋਕ੍ਰੇਟ ਜਿਹੜੀ ਉਹ ਮੰਗ ਕਰ ਰਹੇ ਨੇ, ਪਰ ਉਧਰ ਜਿਹੜੇ ਹਾਊਸ ਦੇ ਜਿਹੜੇ GOP ਆ ਉਹਨਾਂ ਨੇ ਇਸ ਨੂੰ ਟੋਟਲੀ ਮਨਾ ਇਨਕਾਰ ਜਿਹੜਾ ਆ ਉਹ ਕਰ ਦਿੱਤਾ ਆ। ਸਟੇਟਸ ਦੇ ਕੋਲ ਅਜੇ ਵੀ ਕਹਿੰਦੇ ਆ $380 ਮਿਲੀਅਨ ਐਪਰੋਪਰੀਏਸ਼ਨਸ ਦੇ ਵਿੱਚ ਜਿਹੜੇ ਆ ਬਚੇ ਪਏ ਨੇ, ਜਿਹੜੇ ਕਿ ਇਲੈਕਸ਼ਨ ਅਸਿਸਟੈਂਸ ਗ੍ਰਾਂਟਸ ਦੇ ਵਿੱਚ ਪਿਛਲੇ ਸਾਲ ਦਿੱਤੇ ਗਏ ਸੀ, ਉਹਨਾਂ ਨੂੰ ਜਿਹੜਾ ਆ ਉਹ ਵਰਤਿਆ ਨਹੀਂ ਗਿਆ। ਸੋ ਕਾਂਗਰਸ ਨੇ ਜਿਹੜੇ ਆ ਨਵੰਬਰ ਦੀਆਂ ਮਿਡ ਟਰਮਸ ਦੇ ਲਈ $3.5 ਬਿਲੀਅਨ ਦੀ ਗ੍ਰਾਂਟਸ ਜਿਹੜੀਆਂ ਆ ਆਲਰੇਡੀ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਹੋਈਆਂ ਆ ਐਡੀਸ਼ਨਲ ਫੰਡਿੰਗ ਦੇ ਲਈ। ਸੋ ਆਈ ਥਿੰਕ ਇਹ ਜਿਹੜੇ ਹੈਗੇ ਆ ਇਸ ਨੂੰ ਪਹਿਲਾਂ ਪੂਰੀ ਤਰ੍ਹਾਂ ਜਿਹੜਾ ਵਰਤਿਆ ਜਾਣਾ ਚਾਹੀਦਾ ਆ, ਤੇ ਫਿਰ ਵੀ ਲੱਗਦਾ ਆ ਵੀ ਖਤਰਾ ਜਿਹੜਾ ਇਸ ਤਰੀਕੇ ਦਾ ਜਿਹੜਾ ਬਰਕਰਾਰ ਆ, ਫਿਰ ਡੈਫੀਨੇਟਲੀ ਫੰਡਿੰਗ ਜਿਹੜੀ ਕਰਨੀ ਜ਼ਰੂਰੀ ਹੈ। ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਵਿੱਚ ਵੋਟਿੰਗ ਸਭ ਤੋਂ ਅਹਿਮ ਚੀਜ਼ ਆ, ਤੇ ਜੇ ਵੋਟਿੰਗ ਦੇ ਉੱਤੇ ਕੋਈ ਬਾਹਰਲਾ ਮੁਲਕ ਕਿਸੇ ਤਰੀਕੇ ਦੇ ਨਾਲ ਇੰਟਰਫੇਅਰ ਕਰ ਸਕਦਾ ਆ ਤਾਂ ਫਿਰ ਉਹ ਇੱਕ ਤੁਹਾਡੀ ਪੂਰੀ ਡੈਮੋਕ੍ਰੇਸੀ ਨੂੰ ਜਿਹੜਾ ਇੱਕ ਉਹ ਖਤਰਾ ਆ, ਤੇ ਉਹ ਡੈਫੀਨੇਟਲੀ ਚਾਹੀਦਾ ਆ ਵੀ ਉਸਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੂਰਾ ਆ ਉਹ ਕਾਬੂ ਕੀਤਾ ਜਾ ਸਕੇ। ਤੇ ਲੇਟੈਸਟ ਖਬਰ ਆ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਵੱਲੋਂ, ਉਹ ਕਹਿੰਦੇ ਵੀ ਇੱਕ ਵਾਰੀ ਫੇਰ ਉਹ ਜਿਹੜੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਆ ਉਹਨਾਂ ਨੂੰ ਦੂਜੀ ਮੀਟਿੰਗ 'ਚ ਫੇਰ ਮਿਲਣਗੇ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਲੋਕਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਦੁਸ਼ਮਣ ਆ ਉਹ ਮੀਡੀਆ ਆ। ਦੱਸੋ। ਤੇ ਕਹਿੰਦੇ ਵੀ ਰਸ਼ੀਆ ਦੇ ਨਾਲ ਜਿਹੜੀ ਸਮਿਟ ਹੋਈ ਸੀ ਉਹ ਬਹੁਤ ਹੀ ਸਕਸੈਸਫੁਲ ਹੋਈ ਸੀ, ਇਸ ਤੋਂ ਬਿਨਾਂ ਕਿ ਜਿਹੜੇ ਰੀਅਲ ਐਨਮੀ ਹੈਗੇ ਆ ਮੀਡੀਆ, ਫੇਕ ਨਿਊਜ਼ ਮੀਡੀਆ, ਡਿਕਟੇਟਰਾਂ ਦੇ ਕੰਮ ਆ ਇਹ ਜਿਹੜੀਆਂ ਗੱਲਾਂ ਕਰਨੀਆਂ ਵੀ ਮੀਡੀਆ ਕਿਉਂਕਿ ਉਹਨਾਂ ਦਾ ਕ੍ਰਿਟਿਸਿਜ਼ਮ ਕਰਦਾ, ਜੇ ਉਹਨਾਂ ਨੂੰ ਐਜ਼ ਏ ਐਨਮੀ ਜਿਹੜਾ ਦਿਖਾ ਰਿਹਾ ਆ, ਦੈਟਸ ਲਿਟਰਲੀ ਜਿਹੜੇ ਡਿਕਟੇਟਰਾਂ ਵਾਲੀ ਜਿਹੜੀ ਗੱਲ ਆ ਉਹ ਬਣ ਜਾਂਦੀ ਆ। ਰਸ਼ੀਆ ਦੇ ਨਾਲ ਪਤਾ ਨਹੀਂ ਇੰਨੀਆਂ ਜੱਫੀਆਂ ਜਿਹੜੀਆਂ ਘੁੱਟ ਕੇ ਕਿਉਂ ਜਿਹੜੀਆਂ ਉਹ ਪੈ ਰਹੀਆਂ, ਫੌਜੀ ਦੇ ਵਿਚਾਰੇ ਐਵੇਂ ਮਰਦੇ ਰਹਿ ਗਏ ਸੋਵੀਅਤ ਦੇ ਖਿਲਾਫ ਜਿਹੜੇ ਲੜਦੇ, ਇਹ ਤਾਂ ਉਹੀ ਗੱਲ ਹੋ ਗਈ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਅਸੀਂ ਇਸ਼ੂ ਡਿਸਕਸ ਕੀਤੇ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਜਿਹੜਾ ਬਹੁਤ ਜਲਦੀ ਮੀਟਿੰਗ ਕਰਨ ਜਾ ਰਹੇ ਹੈ, ਜਿਹਦੇ ਵਿੱਚ ਅੱਜ ਉਹਨਾਂ ਨੇ ਦੱਸਿਆ ਵੀ ਕਿਹੜੇ ਇਸ਼ੂ ਡਿਸਕਸ ਕੀਤੇ ਸੀ, ਖਾਸ ਕਰਕੇ ਟੈਰਰਿਜ਼ਮ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ, ਇਜ਼ਰਾਈਲ ਦੀ ਸਿਕਿਉਰਿਟੀ, ਨਿਊਕਲੀਅਰ ਪ੍ਰੋਲੀਫਰੇਸ਼ਨ ਤੇ ਸਾਈਬਰ ਅਟੈਕਸ ਤੇ ਟ੍ਰੇਡ, ਯੂਕਰੇਨ, ਮਿਡਲ ਈਸਟ ਪੀਸ, ਨਾਰਥ ਕੋਰੀਆ ਤੇ ਹੋਰ ਬਹੁਤ ਸਾਰੀਆਂ ਗੱਲਾਂ। ਸੋ ਹੁਣ ਹੌਲੀ ਜਿਹੜੀਆਂ ਗੱਲਾਂ ਬਾਹਰ ਆਉਣਗੀਆਂ ਵੀ ਕਿਹੜੀਆਂ ਗੱਲਾਂ ਦੇ ਉੱਤੇ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਤੇ ਪ੍ਰੈਜ਼ੀਡੈਂਟ ਪੁਟਿਨ 2 ਘੰਟੇ ਬੈਠ ਕੇ ਜਿਹੜੀ ਉਹਨੇ ਗੱਲਬਾਤ ਕੀਤੀ ਹੈਗੀ ਆ। ਜੀ ਸੋ ਦੇਖਦੇ ਹਾਂ ਵੀ ਕੀ ਨਿਕਲਦਾ ਆ, ਪਤਾ ਨਹੀਂ ਕਿਹੜੀ ਜਿਹੜੀ ਆ ਤੋਤਾ ਜਿਹੜਾ ਇਹਦਾ ਤਾਂ ਫੜਿਆ ਹੋਇਆ ਆ ਟਰੰਪ ਹੋਣਾ ਦਾ, ਵੀ ਇਹ ਬੰਦਾ ਜ਼ਿਆਦਾ ਹੀ ਇੰਨਾ ਇਹਦੇ ਪੁਤਿਨ ਦੇ ਜਿਹੜਾ ਆ ਉਹ ਝੁਕਾਅ ਦੇ ਵਿੱਚ ਆ, ਪਤਾ ਨਹੀਂ ਆਪਣੇ ਬਿਜ਼ਨਸ ਨੂੰ ਉੱਧਰਲੇ ਪਾਸੇ ਬਾਅਦ ਦੇ ਵਿੱਚ ਵਧਾਉਣ ਦੀਆਂ ਜਿਹੜੀ ਇਸ ਦੇ ਪਿੱਛੇ ਕੋਸ਼ਿਸ਼ਾਂ ਆ, ਕਿ ਪਤਾ ਨਹੀਂ ਰਸ਼ੀਆ ਨੂੰ ਵਾਕਿਆ ਹੀ ਜਿਹੜਾ ਇੰਨਾ ਮਿੱਤਰ ਜਿਹੜਾ ਆ ਉਹ ਸਮਝ ਰਿਹਾ ਆ। ਹੁਣੇ ਤਾਂ ਅਜੇ ਰਸ਼ੀਅਨ ਏਜੰਟ ਜਿਹੜਾ ਇਹਨਾਂ ਦਾ ਫੜ ਕੇ ਹਟੇ ਆ, 12 ਇੰਟੈਲੀਜੈਂਸ ਅਫਸਰ ਜਿਹੜੇ ਆ ਉਹਨਾਂ ਦੇ ਉਹਨੂੰ ਜਿਹੜਾ ਇੰਡਾਈਟ ਕੀਤਾ ਆ। ਸੋ ਪਤਾ ਨਹੀਂ ਕਿਹੜੇ ਪਾਸੇ ਦੀਆਂ ਜਿਹੜੀਆਂ ਸੋਚ ਆ ਉਹ ਰੱਖੀ ਬੈਠੇ ਆ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਦਾ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਜਿਹੜੇ ਆ ਇਜਾਜ਼ਤ ਦਿਓ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੈਨੂੰ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ। ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO